ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਹਮੇਸ਼ਾ ਗੱਲਬਾਤ ਕਰਦੇ ਹਾਂ ਕਿ ਜਿਹੜੀ ਸਾਡੀ ਭਾਸ਼ਾ ਹੈ ਪੰਜਾਬੀ, ਮਾਂ ਬੋਲੀ ਗੁਰਮੁਖੀ ਜਿਹਨੂੰ ਅਸੀਂ ਕਹਿੰਦੇ ਆ, ਗੁਰੂਆਂ ਦੀ ਦਿੱਤੀ ਹੋਈ ਸਾਡੇ ਕੋਲ ਗੁਰਮੁਖੀ ਲਿਪੀ ਹੈ, ਜਿਹਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਜਿਹੜਾ ਸੁਭਾਇਮਾਨ ਹੈ ਸਾਡੇ ਇਸ ਵਕਤ ਸਾਡੇ ਸਾਹਮਣੇ ਹੈ, ਮੌਜੂਦ ਹੈ, ਤੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰਮੁਖੀ ਅੱਖਰਾਂ ਦੇ ਵਿੱਚ, ਗੁਰਮੁਖੀ ਲਿਪੀ ਦੇ ਵਿੱਚ। ਤੇ ਅੱਜ ਪਰ ਕਿਤੇ ਨਾ ਕਿਤੇ ਭਾਵੇਂ ਉਹ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰੀਏ, ਭਾਰਤ ਦੇ ਵਿੱਚ ਦੇਖੀਏ ਜਾਂ ਬਾਹਰ ਜਿੱਥੇ ਅਸੀਂ ਬੈਠੇ ਹਾਂ, ਤਾਂ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਕਿ ਅਸੀਂ ਸਾਡੀ ਬੋਲੀ ਤੋਂ, ਸਾਡੀ ਮਾਂ ਬੋਲੀ ਤੋਂ, ਸਾਡੀ ਮਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸੋ ਇਹਦੇ ਕਈ ਤਰ੍ਹਾਂ ਦੇ ਜਿਹੜੇ ਕਾਰਨ ਨੇ ਉਹ ਹਰ ਥਾਂ ਤੇ, ਜਿੱਥੇ ਕਿਤੇ ਕੋਈ ਸਾਹਿਤ ਮੇਲਾ ਲੱਗਦਾ ਹੈ ਜਾਂ ਕੋਈ ਜਿਹੜੇ ਪੰਜਾਬੀ ਚਿੰਤਕ ਹੈਗੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦੇ ਕਾਰਨਾਂ ਤੇ ਵੀ ਜਿਹੜੀਆਂ ਵੱਖੋ ਵੱਖਰੀਆਂ ਡਿਸਕਸ਼ਨਸ ਹੁੰਦੀਆਂ ਨੇ। ਸੋ ਅੱਜ ਅਸੀਂ ਅਜਿਹੀ ਹੀ ਇੱਕ ਜਿਹੜੀ ਕੋਸ਼ਿਸ਼ ਹੈ ਉਹ ਕਰਨ ਜਾ ਰਹੇ ਹਾਂ ਇਸ ਸ਼ੋਅ ਦੇ ਰਾਹੀਂ। ਤੁਹਾਡੇ ਤੱਕ ਅਸੀਂ ਇਸ ਪੰਜਾਬੀ ਮਾਂ ਬੋਲੀ ਦੀ ਜਿਹੜੀ ਮਹੱਤਤਾ ਹੈ ਸਾਡੇ ਲਈ, ਸਿੱਖਾਂ ਦੇ ਲਈ, ਪੰਜਾਬ ਦੇ ਲਈ, ਉਹਦੀ ਅਹਿਮੀਅਤ ਕੀ ਹੈ, ਉਹਦੀ ਮਹੱਤਤਾ ਕੀ ਹੈ, ਇਹਦੇ ਤੇ ਅੱਜ ਐਮਫਸਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਤੇ ਅੱਜ ਅਸੀਂ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਇਹਦੇ ਬਿਹਾਈਂਡ, ਇਹਦੇ ਤੋਂ ਬੋਲੀ ਤੋਂ ਦੂਰ ਹੋਣ ਦੇ ਪਿੱਛੇ ਕਾਰਨ ਕੀ ਨੇ, ਇਹ ਵੀ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਭਾਸ਼ਾ ਦੇ ਨਾਲ, ਮਾਂ ਬੋਲੀ ਦੇ ਨਾਲ ਪ੍ਰੇਮ ਕੌਣ ਕਰਦਾ ਸਭ ਤੋਂ ਜ਼ਿਆਦਾ, ਜਿਹੜੇ ਲੋਕ ਸਾਹਿਤ ਦੇ ਨਾਲ ਜੁੜੇ ਹੁੰਦੇ ਨੇ, ਲਿਟਰੇਚਰ ਦੇ ਨਾਲ ਜੁੜੇ ਹੁੰਦੇ ਨੇ। ਸੋ ਪੰਜਾਬੀ ਸਾਹਿਤ ਦੇ ਨਾਲ ਜੁੜੀ ਹੋਈ ਇੱਕ ਉੱਘੀ ਸ਼ਖਸੀਅਤ ਇੱਥੋਂ ਨਾਰਥ ਅਮਰੀਕਾ ਦੇ ਵਿੱਚੋਂ, ਕੈਲੀਫੋਰਨੀਆ ਦੀ ਧਰਤੀ ਤੋਂ ਚੇਚੇ ਤੌਰ ਤੇ ਅੱਜ ਸਾਡੇ ਨਾਲ ਇੱਥੇ ਨਿਊਯਾਰਕ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਹਰਬੰਸ ਸਿੰਘ ਢਿੱਲੋਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪੰਜਾਬੀ ਦੇ ਲਈ, ਪੰਜਾਬੀ ਨੂੰ ਉਤਸ਼ਾਹਿਤ ਕਰਨ ਦੇ ਲਈ, ਇਸ ਭਾਸ਼ਾ ਨੂੰ ਅੱਗੇ ਵਧਾਉਣ ਦੇ ਲਈ, ਜਾਂ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਪੰਜਾਬੀ ਦੇ ਨਾਲ ਜੋੜਨ ਦੇ ਲਈ ਜਿਹੜੇ ਉਪਰਾਲੇ ਨੇ ਵੱਖ-ਵੱਖ ਤਰ੍ਹਾਂ ਉਹ ਕੀਤੇ ਨੇ। ਆਥਰ ਵੀ ਨੇ, ਰਾਈਟਰ ਵੀ ਨੇ, ਲਿਖਦੇ ਵੀ ਨੇ। ਸੋ ਇਹ ਅੱਜ ਸਾਡੇ ਨਾਲ ਇੱਥੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੇਰਾ ਸੁਭਾਗ ਹੈ ਅੱਜ ਇੱਥੇ ਤੁਹਾਡੇ ਸਟੂਡੀਓ 'ਚ ਆਉਣਾ, ਮੈਨੂੰ ਬੜਾ ਚੰਗਾ ਲੱਗਾ। ਥੈਂਕ ਯੂ, ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ। ਔਰ ਇਹ ਜਿਹੜਾ ਇਹ ਕੁਦਰਤ ਨੇ ਬਖਸ਼ਿਆ ਹੈ ਮੌਕਾ, ਟਾਈਮ ਔਰ ਲੋੜ ਵੀ ਹੈ ਜੀ, ਜ਼ਰੂਰ। ਜਦੋਂ ਆਲਾ ਦਾਲਾ ਦੇਖਦੇ ਆ ਤੇ ਸਾਰਾ ਨਜ਼ਰ ਆਉਂਦਾ। ਅੱਜ ਦੀ ਸਭ ਤੋਂ ਵੱਡੀ ਲੋੜ ਹੈ ਸਾਡੀ। ਸੋ ਮੈਂ ਥੋੜਾ ਜਿਹਾ ਪਹਿਲਾਂ ਤਾਂ ਤੁਹਾਡਾ ਸਾਹਿਤ ਦੇ ਨਾਲ ਪ੍ਰੇਮ, ਤੁਹਾਡੀ ਜਿਹੜੀ ਸਾਹਿਤਕ ਰਚਨਾ ਹੈਗੀ ਹੈ ਉਹਦੀ ਸ਼ੁਰੂਆਤ, ਤੁਹਾਡੇ ਬਾਰੇ ਮੈਂ ਥੋੜਾ ਜਿਹਾ ਜਾਣਨਾ ਚਾਹੂੰਗਾ ਸਾਡੇ ਦਰਸ਼ਕਾਂ ਦੇ ਲਈ ਜਿਨ੍ਹਾਂ ਨੂੰ ਨਹੀਂ ਪਤਾ। ਆਪਣੇ ਬਾਰੇ ਤਾਂ ਮੈਂ ਬਹੁਤਾ ਦੱਸਣ ਦੀ ਕੋਸ਼ਿਸ਼ ਨਹੀਂ ਕਰਾਂਗਾ ਕਿਉਂਕਿ ਉਹ ਲੰਬਾ ਚੌੜਾ ਵਿਸਥਾਰ ਹੋ ਜਾਣਾ ਤੇ ਟਾਈਮ ਹੋਣਾ ਨਹੀਂ ਸਾਡੇ ਪਾਸ ਜੀ। ਕਿ ਮੇਰੀ ਜ਼ਿੰਦਗੀ 'ਚ ਇੱਕ ਗੱਲ ਹੈ ਕਿ ਸਟਰਗਲ ਵੀ ਕਾਫੀ ਹੈ। 10-10 ਸਾਲ ਬਾਅਦ ਕਈ ਕੁਛ ਨਵਾਂ ਹੁੰਦਾ ਰਿਹਾ ਜੀ। ਤੇ ਉਹਦੇ ਵਿੱਚੋਂ ਖਾਸ ਚੈਪਟਰ ਹੈਗਾ ਕਿ 1959 ਵਿੱਚ ਮੇਰੀ ਪੋਸਟਿੰਗ ਟਾਂਡਾ ਸੈਂਟੋਰੀਅਮ, ਜਿਹੜਾ ਕਿ ਕਾਂਗੜੇ ਦੇ ਨਾਲ ਹੀ ਲੱਗਦਾ ਹੈ 2-3 ਮੀਲ ਤੇ, ਹੋਈ। ਤੇ ਉਹ ਬੜੀ ਰਮਣੀਕ ਜਗ੍ਹਾ ਸੀ ਔਰ ਬੜਾ ਸੈੱਟ ਜਿਹਾ ਪ੍ਰੋਗਰਾਮ ਸੀ, ਟਾਈਮ ਕਾਫੀ ਸੀ। ਉੱਥੇ ਮੈਨੂੰ ਲਿਖਣ ਦਾ ਸ਼ੌਕ ਮੈਨੂੰ ਉੱਥੇ ਹੀ ਜਾਗਿਆ ਤੇ ਮੈਂ ਉੱਥੋਂ ਦੇ ਵਾਤਾਵਰਨ ਨੂੰ ਵੇਖਦਿਆਂ ਹੋਇਆਂ ਉੱਤੇ ਵੀ ਲਿਖਿਆ ਔਰ ਉਸ ਵਕਤ ਮਹਿਸੂਸ ਕਰਦਿਆਂ ਹੋਇਆਂ ਕੁਝ ਧਾਰਮਿਕ, ਕੁਝ ਸਮਾਜਿਕ ਕਵਿਤਾਵਾਂ ਲਿਖੀਆਂ, ਲੇਖ ਵੀ ਲਿਖੇ। ਟਾਂਡਾ ਸੈਂਟੋਰੀਅਮ ਦੇ ਉਹ ਜਿਹੜੇ ਮਰੀਜ਼ ਸਨ, ਉਹ ਬੜਾ ਵੱਡਾ ਸੈਂਟੋਰੀਅਮ ਹੈ ਔਰ 300 ਮਰੀਜ਼ ਦਾਖਲ ਹੁੰਦਾ ਸੀ ਔਰ ਬੜੀ ਉਹਨਾਂ ਦੀਆਂ ਅਲੱਗ-ਅਲੱਗ ਸਟੋਰੀਆਂ ਹੁੰਦੀਆਂ ਸੀ, ਸੁਣ ਕੇ ਬੜਾ ਉਹ ਲੱਗਦਾ ਸੀ। ਤੇ ਪਰ ਕਵਿਤਾ ਦਾ ਖਾਸ ਕਰਕੇ, ਤੇ ਭਾਵੇਂ ਮੈਨੂੰ ਫੋਟੋਗ੍ਰਾਫੀ ਦਾ ਵੀ ਨਾਲ ਸ਼ੌਕ ਹੋਇਆ ਪਰ ਮੈਂ ਜ਼ਿਆਦਾ ਕਰਕੇ ਕਵਿਤਾ ਵਾਲੇ ਪਾਸੇ ਨੂੰ ਚਲੇ ਤੇ ਉਹ ਹੋਰ ਵੀ ਜ਼ਿਆਦਾ ਹੋ ਗਿਆ ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਸੈਕਟਰੀ, ਉਹਨਾਂ ਮੈਨੂੰ ਲੈ ਲਿਆ ਤੇ ਉਹਦੇ ਲਈ ਇਤਿਹਾਸ, ਆਪਣਾ ਸਿੱਖ ਇਤਿਹਾਸ ਨਾਲ ਵੀ ਜੁੜ ਗਏ
ਜੀ ਔਰ ਧਾਰਮਿਕ ਲਿਟਰੇਚਰ ਨਾਲ ਵੀ ਜੁੜ ਗਏ। ਤੇ ਉਸ ਟਾਈਮ ਤੇ ਮੇਰਾ ਜਿਹੜਾ ਵਿਸ਼ਾ ਹੁੰਦਾ ਸੀ ਜਾਂ ਤੇ ਧਾਰਮਿਕ ਤੇ ਜਾਂ ਕੁਦਰਤੀ ਜਾਂ ਸਮਾਜਿਕ। ਜੀ ਤੇ ਉਹਦੀਆਂ ਮੈਂ ਤੁਹਾਨੂੰ ਲਾਈਨਾਂ ਦੱਸਦੇ ਹਾਂ ਕਿ ਜਿਸ ਤਰ੍ਹਾਂ ਮੈਂ ਪਹਿਲੀਆਂ ਕਵਿਤਾਵਾਂ ਜਿਹੜੀਆਂ ਟਾਂਡੇ 'ਚ ਲਿਖੀਆਂ ਜੀ ਉਹ ਸੀ, ਇਹ ਰਚਨਾ ਰਾਮ ਰਚਾਈ ਏ, ਇਹ ਰਚਨਾ ਰਾਮ ਰਚਾਈ ਏ, ਅਸੀਂ ਇਸ ਵਿੱਚ ਪਿਆਰ ਰਚਾ ਲਈਏ। ਵਾਹ। ਡਿੱਗੇ ਤੇ ਢੱਠੇ ਲੋਕਾਂ ਨੂੰ ਅਸੀਂ ਬਾਹਾਂ ਉੱਪਰ ਚਾ ਲਏ। ਫਿਰ ਇਸ ਤੋਂ ਬਾਅਦ ਮੇਰੇ ਇੱਕ ਮਿੱਤਰ ਸਨ, ਪ੍ਰੇਮ ਟੀਚਰ ਸਨ ਜੀ ਤੇ ਉੱਥੇ ਆਰੀਆ ਸਮਾਜ ਸਕੂਲ ਹਾਈ ਤੇ ਉੱਥੇ ਉਹਨਾਂ ਦਾ ਸੀ ਐਨੂਅਲ ਫੰਕਸ਼ਨ, ਤੇ ਉਹਦੇ 'ਚ ਕਹਿੰਦਾ ਤੁਹਾਨੂੰ ਦਿਖਾਲਦੇ ਫੰਕਸ਼ਨ ਬੜਾ ਵਧੀਆ। ਮੈਂ ਚਲੇ ਗਏ, ਪਰ ਉਸਨੇ ਜਿਹੜੀ ਗੱਲ ਉਹਨੂੰ ਮਨਾ ਕੀਤੀ, ਪਰ ਉਹਨੇ ਉਹ ਗੱਲ ਕਰਤੀ ਕਿ ਮੇਰਾ ਨਾਂ ਲਿਖਾ ਦਿੱਤਾ। ਉਦੋਂ ਮੈਂ ਅਜੇ ਬਹੁਤੀ ਕਵਿਤਾ ਨਹੀਂ ਲਿਖਣ ਲੱਗੇ ਸੀ ਜੀ ਤੇ ਮੈਨੂੰ ਆ ਕਹਿਣ ਲੱਗਾ ਤੁਹਾਡਾ ਨਾਂ ਲਿਖਾ ਦਿੱਤਾ, ਤੁਹਾਡਾ ਨਾਂ ਅਨਾਉਂਸ ਹੋਣਾ, ਤੁਹਾਨੂੰ ਬੋਲਣਾ ਪੈਣਾ। ਮੈਂ ਕਿਹਾ ਮੈਂ ਤਾਂ ਕੋਈ ਤਿਆਰੀ ਨਹੀਂ ਕੀਤੀ। ਕਹਿੰਦੇ ਜੀ ਜਿੱਦਾਂ ਮਰਜੀ ਤੁਹਾਡਾ ਨਾਂ ਬੋਲਿਆ ਜਾਣਾ, ਹੁਣ ਤੁਸੀਂ ਜਾਣੋ। ਮੈਂ ਉੱਥੋਂ ਉੱਠੇ ਤੇ ਮੈਂ ਜਾ ਕੇ ਸੋਚਿਆ ਕਿ ਯਾਰ ਇਹ ਸਮਾਜ ਤੇ ਸਮਾਜ ਦੀ ਗੱਲ ਹੈ। ਤੇ ਇੱਕ ਕਵਿਤਾ ਮੈਨੂੰ ਉਸ ਵਕਤ ਉੱਥੇ ਹੀ ਲਿਖੀ, ਰਚੋ ਇੱਕ ਨਵਾਂ ਸਮਾਜ, ਸਮਾਜ ਦੇ ਰਚਨਹਾਰੋ। ਸਮਾਜ ਪਿਆਰ ਦੇ ਸੱਚੇ ਅਸੂਲਾਂ ਉੱਤੇ ਇਸ ਨੂੰ ਤੁਸੀਂ ਉਸਾਰੋ, ਕੱਢ ਕੇ ਨਫ਼ਰਤ ਆਪਣੇ ਦਿਲਾਂ 'ਚੋਂ, ਸਭ ਨੂੰ ਤੁਸੀਂ ਪਿਆਰੋ। ਕੀ ਬਾਤ ਹੈ। ਗੁਰੂ ਸਾਡਾ ਭਾਵੇਂ, ਇਹਦਾ ਲਾਸਟ ਲਾਈਨ, ਗੁਰੂ ਸਾਡਾ ਭਾਵੇਂ ਕੋਈ ਵੀ ਹੋਵੇ, ਗੁਰੂਆਂ ਦਾ ਗੁਰੂ ਇੱਕ ਹੈ। ਇਹ ਜਿਹੜੀ ਲਾਈਨ ਸੀ ਅੰਦਰ ਨੂੰ ਬੜਾ ਟੱਚ ਕੀਤੀ। ਉਹ ਜਿਹੜਾ ਪ੍ਰੈਜ਼ਾਈਡ ਕਰ ਰਿਹਾ ਸੀ ਤੇ ਉਹਨੇ ਕਈ ਵਾਰ ਉਹਦਾ ਉਸ ਨੂੰ ਦੁਹਰਾਇਆ ਉੱਥੇ। ਨਹੀਂ, ਬੜੀਆਂ ਸੋਹਣੀਆਂ ਸਤਰਾਂ ਨੇ ਜਿਹੜੀਆਂ ਲਿਖੀਆਂ ਨੇ ਤੁਸੀਂ। ਤੇ ਉਹ ਕੁਦਰਤ ਦੇਖੋ, ਇਹ ਜਦੋਂ ਕਿਸੇ ਨੂੰ ਤਰਨਾ ਸਿਖਾਉਣਾ ਹੋਵੇ ਨਾ, ਤੇ ਉਹਨੂੰ ਧੱਕਾ ਦੇ ਕੇ ਪਾਣੀ ਸੁੱਟ ਦੇਣਾ ਪੈਂਦਾ, ਆਪੇ ਹੱਥ ਪੈਰ ਮਾਰੂਗਾ, ਉਹਨੂੰ ਤਰਨਾ ਉੱਦਾਂ ਨਹੀਂ ਆਉਂਦਾ। ਤੇ ਇਸੇ ਤਰ੍ਹਾਂ ਹੀ ਕਵਿਤਾ ਹੈ ਜੀ। ਔਰ ਇਸ ਤਰ੍ਹਾਂ ਕਰਕੇ ਫਿਰ ਅੱਗੇ ਉਹ ਮੈਂ ਇੱਕ ਚਸ਼ਮੇ ਦੇਖਿਆ ਜਿਹੜਾ ਸੁੱਕਦਾ ਹੀ ਕਦੀ ਨਹੀਂ ਸੀ। ਉਹ 'ਤੇ ਲਿਖੀ, ਪਹਾੜਾਂ ਦੀ ਛਾਤੀ 'ਚੋਂ ਸੋਮੇ ਨੇ ਪੁੱਟਦੇ, ਜੋ ਵਗਦੇ ਹੀ ਰਹਿੰਦੇ ਕਦੀ ਨਹੀਂ ਸੁੱਕਦੇ, ਸਾਧਾਂ ਤੇ ਸੰਤਾਂ ਨੂੰ ਕਰਦੇ ਪੁੱਤਰ। ਇਸ ਤਰ੍ਹਾਂ ਕਰਕੇ ਉਹਦਾ ਫਿਰ ਵਰਣਨ ਜਿੱਦਾਂ ਉਹ ਚੱਲਦਾ ਸੀ ਔਰ ਜੋ ਕੰਮ ਸੀ ਜੀ। ਤੇ ਇਹ ਜਿਹੜਾ ਸ਼ੌਕ ਸੀ ਮੇਰਾ ਕਵਿਤਾ ਦਾ, ਅੱਗੇ ਤੋਂ ਅੱਗੇ ਵੱਧਦਾ ਗਿਆ। ਹਾਂਜੀ, ਜਦੋਂ ਮੈਂ ਮਨਾਲੀ ਗਏ ਜੀ ਤੇ ਹਰੀਆਂ ਹਰੀਆਂ ਉੱਥੇ ਕੈਲਾਂ ਦੇ ਦਰਖਤ ਦੇਖੇ, ਆਬਸ਼ਾਰਾਂ ਦੇਖੀਆਂ ਪੁਰੋਂ ਡਿੱਗਦੀਆਂ, ਤੇ ਮੈਂ ਦੇਖ ਕੇ ਬੜਾ ਮੈਨੂੰ ਚੰਗਾ ਲੱਗਾ। ਤੇ ਮੈਂ ਲੰਮੀਆਂ ਉੱਚੀਆਂ ਹਰੀਆਂ ਕੈਲਾਂ ਬੰਨ੍ਹ ਕੇ ਖੜੀਆਂ ਲੰਮੀਆਂ ਡਾਰਾਂ, ਮੈਂ ਉਸ ਧਰਤੀ ਨੂੰ ਪਿਆਰਾਂ ਜਿੱਥੇ ਵਗਣ ਪਈਆਂ ਆਬਸ਼ਾਰਾਂ। ਕੀ ਬਾਤ ਹੈ। ਫਿਰ ਇਸੇ ਤਰ੍ਹਾਂ ਹੀ ਇੱਕ ਪਹਾੜਨ ਦੇਖੀ ਜਿਹੜੇ ਪਿੱਛੇ ਬਾਲ ਬੱਝਾ ਹੋਇਆ ਸੀ, ਪੱਥਰ ਲਈ ਜਾਂਦੀ ਸੀ। ਉਹ ਸੀਨ ਮੈਂ ਪਹਿਲੀ ਵਾਰ ਉਦੋਂ ਦੇਖਿਆ, ਹੁਣ ਤਾਂ ਦੇਖਣ ਨੂੰ ਇੱਥੇ ਬਹੁਤ ਮਿਲਦੇ ਆ, ਆਪ ਵੀ ਮਜ਼ਦੂਰੀ ਕਰਦੇ ਸਾਰੇ ਹੀ ਇੱਥੇ ਜੀ। ਤੇ ਉਦੋਂ ਮੈਂ ਉੱਥੇ ਹੀ ਬੈਠ ਗਿਆ। ਵੇਖੀ ਮੈਂ ਇੱਕ ਪਹਾੜਨ ਮਜ਼ਦੂਰੀ ਕਮਾਏ, ਪਿੱਠ ਪਿੱਛੇ ਆਪਣਾ ਬਾਲ ਲਟਕਾਈ, ਮੋਢਿਆਂ ਉੱਪਰ ਦੋ ਪੱਥਰ ਲਈ ਜਾਏ, ਦੋ ਪੱਥਰ ਸੁੱਟਾਏ तो फिर ਲੈਣ ਆਏ, ਸ਼ਬ ਚਾਲਕ ਜੰਤਰ ਦੇ ਵਾਂਗੂ, ਸਵੇਰ ਤੋਂ ਸ਼ਾਮ ਤੱਕ ਟੋਈ ਹੋ ਜਾਏ। ਬਾਲ ਵਿਚਾਰਾ ਵੀ ਵੱਜਾ ਪਿੱਛੇ, ਗੰਢ ਵਿੱਚ ਰੋ ਲਵੇ, ਹੱਸ ਲਵੇ, ਚੁੱਪ ਕਰ ਜਾਏ, ਅੱਖਾਂ ਜਾਂ ਖੋਲੇ ਤਾਂ ਵੇਖਿਓ ਰੱਬ ਵੱਲ, ਕੱਟਾ ਪੱਥਰਾਂ ਦਾ ਉਹਦੀ ਅੱਖਾਂ ਨੂੰ ਆਏ। ਜੀ। ਮੀਟ ਲੈ ਅੱਖਾਂ ਵਿਚਾਰਾ ਕੱਟੇ ਤੋਂ ਬਚਣ ਲਈ ਝਟ ਕਰਦੀ ਉਸ ਨੂੰ ਨੀਂਦ ਆ ਜਾਏ, ਪਰ ਸੌਂ ਵੀ ਨਾ ਸਕੇ ਉਹ ਘੜੀ ਪਰ ਸੁੱਖ ਨਾਲ। ਕਿਤੇ ਲੱਗੇ ਠੇਡਾ ਤਾਂ ਬੁੜਕੀ ਉਹ ਜ਼ੋਰ ਦੀ, ਕਿਤੇ ਕੋਈ ਜਾਂਦੇ ਤਾਂ ਠੋਕਰ ਲਾ ਜਾਏ, ਕਲੇਜੇ ਤੇ ਪੱਥਰ ਰੱਖ ਤੁਰੀ ਹੋ ਜਾਏ। ਕੀ ਕਰੇ ਹੋਰ ਮਜਬੂਰ ਹੈ ਗਰੀਬੀ ਦੁੱਖੋ, ਇੱਕ ਪਾਸੇ ਇੱਕ ਤਰੀ ਇੱਦਾਂ ਪਈ ਰੁਲਦੀ, ਦੂਜੇ ਬੰਨੇ ਸਾਰਾ ਦਿਨ ਫੈਸ਼ਨ ਬਣਾਵੇ। ਇੱਕ ਨਾ ਬਾਲਾਂ ਲਈ ਨੇ ਬਾਲ ਗੱਡੀਆਂ ਸੈਰ ਲਈ, ਇੱਕ ਨਾ ਦੀ ਲੱਕ ਪਿੱਛੇ ਗੰਢ ਬੰਨੀ ਜਾਵੇ, ਇੱਕ ਨਾ ਦੀ 100 ਹੋਣ ਰਖਵਾਲੀਆਂ, ਇੱਕ ਦੀਆਂ ਦੇ ਅੱਖਾਂ ਵਿੱਚ ਕੱਟਾ ਪਾਇਆ ਜਾਵੇ। ਕੀ ਇਹ ਹੋਈ ਆਜ਼ਾਦੀਆਂ ਲੜ ਲਿੱਤੀ, ਐਡਾ ਡਾ ਫਰਕ ਇਹਨੂੰ ਨਜ਼ਰ ਨਾ ਆਵੇ। ਅੱਛਾ, ਇਹ ਤਰ੍ਹਾਂ ਸਮਾਜਿਕ ਉਹਦੇ ਤੇ ਚੋਟ ਸੀ ਇਹ। ਉਹ ਮੇਰੇ ਮਨ ਤੇ ਚੋਟ ਸੀ, ਦਿਲ ਤੇ ਚੋਟ ਲੱਗੀ ਪਹਿਲੀ ਵਾਰ ਵੇਖ ਕੇ, ਤੇ ਉਸ ਨੂੰ ਬਿਆਨ ਕੀਤਾ। ਔਰ ਉਹ ਬਿਆਨ ਜਿਹੜਾ ਹੈਗਾ, ਜਿਹੜਾ ਦਿਲ ਤੋਂ ਨਿਕਲਦਾ ਨਾ ਬਿਆਨ, ਉਹ ਬਹੁਤ ਵਧੀਆ। ਮੈਨੂੰ ਕਈ ਕਹਿੰਦੇ ਕਵਿਤਾ ਹੁੰਦੀ ਤੁਹਾਨੂੰ ਕਿੱਥੋਂ ਆ? ਜੀ। ਜਦ ਕੋਈ ਠੋਕਰ ਖਾਂਦਾ, ਇਹ ਠੋਕਰ ਸੀ ਨਾ ਲੱਗੀ ਉਹ ਵੇਖ ਕੇ ਜੀ,
ਸੱਟ ਦਿਲ ਤੇ ਵੀ ਲੱਗਦੀ ਹੈ ਤੇ ਧੜਕਣ ਇਸ ਦੀ ਵੱਧਦੀ ਹੈ, ਤਦ ਖੂਨ ਰਗਾਂ ਵਿੱਚ ਜਾਂਦਾ ਹੈ, ਮਸਤਕ ਦਾ ਚੱਕਰ ਲਾਉਂਦਾ ਤੇ ਮੁੜ ਹਿਰਦੇ ਵਿੱਚ ਆਉਂਦਾ, ਕੋਈ ਚੀਜ਼ ਵਿੱਚ ਚੱਲਦੀ ਹੈ, ਇਸੇ ਚੋਂ ਕਵਿਤਾ ਠਲਦੀ ਹੈ। ਜਦ ਪਹੁੰਚ ਠਿਕਾਣੇ ਜਾਂਦੀ ਹੈ ਇੱਕ ਰਾਗ ਜਿਹਾ ਬਣ ਜਾਂਦੀ ਹੈ, ਕਦੀ ਮਹਿਫਲ ਵਿੱਚ ਕਦੀ ਇਕੱਲਿਆਂ ਹੀ ਮੁੜ ਮੁੜ ਕੇ ਗਾਈ ਜਾਂਦੀ ਹੈ। ਕਿਸੇ ਕਿਸੇ ਦੇ ਹਿਰਦੇ ਵਿੱਚ ਇਹ ਆਪਣੀ ਥਾਂ ਬਣਾਉਂਦੀ ਹੈ। ਹਿਰਦੇ ਦੀ ਚੀਜ਼ ਹੈ ਕਵਿਤਾ, ਹਿਰਦੇ ਵਿੱਚ ਸਮਾਉਂਦੀ ਹੈ ਜੀ। ਸੋ ਖੂਬਸੂਰਤ ਸਤਰਾਂ ਨੇ। ਸੋ ਇਸ ਤਰ੍ਹਾਂ ਕਰਕੇ ਚਲਦਿਆਂ ਜਦੋਂ ਜ਼ਿਆਦਾ ਇਕੱਠੀਆਂ ਹੋ ਗਈਆਂ ਤੇ ਉਹ ਬਾਅਦ ਵਿੱਚ ਮੈਨੂੰ ਇੱਕ ਪਬਲਿਸ਼ਰ ਨੂੰ ਮੈਂ ਦਿਖਾਇਆ, ਉਹ ਕਹਿੰਦਾ ਲਿਆਓ ਮੈਨੂੰ ਛੇਤੀ ਦਿਓ, ਮੈਂ ਇਹਦੀ ਛਾਪ ਕੇ ਲਿਆਉਂਦੇ ਆ ਜੀ। ਤੇ ਉਹਨੇ ਉਹ ਜਿਗਿਆਸਾ ਦੇ ਟਾਈਟਲ ਥੱਲੇ ਉਹ ਕੋਈ 150 ਸਫ਼ੇ ਦੀ ਕਿਤਾਬ ਹੈ ਛਾਪ ਦਿੱਤੀ ਤੇ ਉਹਦੇ ਉੱਤੇ ਉਹ ਗੁਰਭਜਨ ਗਿੱਲ ਉਦੋਂ ਉਹ ਸਾਡਾ ਕਾਨਫਰੰਸ ਯੂ ਆਇਆ ਹੋਏ ਸੀਗੇ ਤੇ ਉਹਨਾਂ ਨੂੰ ਮੈਂ ਦਿਖਾਈ ਤਾਂ ਕਹਿੰਦੇ ਕਿ ਮੈਂ ਤੇ ਲਿਖਾਂਗਾ, ਉਹਨਾਂ ਵੀ ਲਿਖਿਆ ਹੋਰਨਾਂ ਬਥੇਰਿਆਂ ਨੇ ਜੀ। ਤਾਂ ਚਲੋ ਉਹ ਮੇਰਾ ਹੁਣ ਉਹ ਮੁੱਕ ਗਈ ਜਿੰਨੀ ਛਪੀ ਸੀ, ਨਵਾਂ ਐਡੀਸ਼ਨ ਉਹਦਾ ਛਪਾ ਰਿਹਾ ਜੀ। ਤੇ ਹੁਣ ਸਾਰਿਆਂ ਤੋਂ ਜ਼ਿਆਦਾ ਮੇਰੀ ਕੋਸ਼ਿਸ਼ ਹੈ ਕਿ ਗੁਰੂ ਨਾਨਕ ਸਾਹਿਬ ਦਾ 550 ਵਰ੍ਹਾ ਜਿਹੜਾ ਆ ਰਿਹਾ ਹੈ ਇਸ ਸਾਲ ਦਾ, ਇਸ ਦੇ ਉੱਪਰ ਇੱਕ ਜ਼ਰੂਰ ਵੱਧ ਤੋਂ ਵੱਧ ਲਿਖਿਆ ਜਾਏਗਾ ਜੀ। ਤੇ ਉਹਦੀਆਂ ਮੈਂ ਲਾਈਨਾਂ ਸ਼ੁਰੂ ਵੀ ਕੀਤੀਆਂ ਪਿਛਲੇ ਵੀਕ ਤੋਂ ਰੈਗੂਲਰ ਕਿ 550 ਵਰ੍ਹੇ ਪਹਿਲਾਂ ਗੁਰੂ ਨਾਨਕ ਜਗ ਤੇ ਆਇਆ ਸੀ, ਭੁੱਲੇ ਭਟਕੇ ਲੋਕਾਂ ਨੂੰ ਉਸਨੇ ਸਿੱਧੇ ਰਾਹ ਤੇ ਪਾਇਆ ਸੀ। ਇਸੇ ਦੀ ਅੱਗੇ ਡਿਵੈਲਪਮੈਂਟ ਚੱਲਦੀ ਰਹੇਗੀ ਜੀ। ਤੇ ਦੂਸਰਾ ਮੈਂ ਇੱਥੇ ਆ ਕੇ ਜਦੋਂ ਦੇਖਿਆ ਕਿ ਅਸੀਂ ਚੱਕਰ 'ਚ ਪਏ ਹੋਏ ਹਾਂ ਤੇ ਚੱਕਰ 'ਚ ਹੀ ਆਏ ਹਾਂ ਤੇ ਉਹ ਚੱਕਰ ਦਾ ਲਫ਼ਜ਼ ਮੈਨੂੰ ਬੜਾ ਚੰਗਾ, ਉਹਨੂੰ ਮੈਂ ਐਕਸਪਲਾਈਟ ਕੀਤਾ ਔਰ ਉਹਦੇ ਵਿੱਚ ਮੂਲ ਮੰਤਰ ਦੇ ਅਰਥ ਵੀ ਚੱਕਰ 'ਚ ਕੀਤੇ ਹੈ ਤੇ ਬਾਕੀ ਵੀ ਰੱਬ ਨੂੰ ਵੀ, ਰੱਬ ਨੇ ਹੈ ਇਹ ਚੱਕਰ ਚਲਾਇਆ, ਇਸ ਚੱਕਰ ਵਿੱਚ ਹਰ ਕੋਈ ਆਇਆ, ਆਪ ਉਹ ਚੱਕਰ ਵਿੱਚ ਨਹੀਂ ਆਉਂਦਾ, ਕਿਸੇ ਨੂੰ ਕੱਢਦਾ ਕਿਸੇ ਨੂੰ ਪਾਉਂਦਾ। ਤੁਹਾਨੂੰ ਪਾਇਆ ਕਿਸੇ ਨੇ ਚੱਕਰ, ਮੈਨੂੰ ਪਾਇਆ ਕਿਸੇ ਨੇ ਚੱਕਰ, ਜਾਂ ਤੁਹਾਨੂੰ ਪਾਇਆ ਕਿਸੇ ਨੇ ਚੱਕਰ, ਤੁਸਾਂ ਪਾਇਆ ਕਿਸੇ ਹੋਰ ਨੂੰ ਚੱਕਰ, ਹੋਰ ਨੂੰ ਪੈ ਗਿਆ ਹੋਰ ਦਾ ਚੱਕਰ, ਸਭ ਨੂੰ ਪੈ ਗਿਆ ਸਭ ਦਾ ਚੱਕਰ, ਇਹ ਦੁਨੀਆ ਚੱਕਰ ਹੀ ਚੱਕਰ। ਇੱਥੋਂ ਸ਼ੁਰੂ ਹੋਈ ਤੇ ਨਿੰਦ ਬੀਬਾ ਨੇ ਇਹ ਲਾਈਨਾਂ ਸੁਣਨ ਤੋਂ ਬਾਅਦ ਕਹਿੰਦੇ ਭਾਜੀ ਇਹ ਤਾਂ ਮੈਂ ਗਾ ਕੇ ਜਾਣਾ ਤੇ ਉਹਦੀ ਤੁਸੀਂ ਇਹਦੇ 8 ਗੀਤ ਦੀ ਉਹ ਬਣਾ ਕੇ, ਤੇ ਮੈਂ ਫਿਰ ਉਸ ਵਕਤ 3 ਦਿਨ ਗੀਤ ਬਣਾਏ ਗਏ ਤੇ ਉਹ ਉਹਦੇ ਅੱਗੇ ਕੰਪੋਜੀਸ਼ਨ ਬਣਾਏ ਗਏ ਤੇ ਇੱਕ ਹਫ਼ਤੇ 'ਚ ਅਸੀਂ ਇੱਕ ਕੈਸਟ ਤਿਆਰ ਕੀਤੀ, ਉਹ ਚੱਕਰ ਹੀ ਚੱਕਰ, ਉਹ ਬੜੀ ਸਾਰਿਆਂ ਨੂੰ ਵਧੀਆ ਲੱਗਦੀ ਹੈ। ਹੁਣ ਉਹਦੀਆਂ ਸੀਡੀਆਂ ਕਨਵਰਟ ਕੀਤੀਆਂ ਜੀ। ਤੇ ਇਹ ਉਹਦੀ ਲਾਸਟ ਰਿਕਾਰਡ, ਉਹਦੇ ਵਿਚਾਰੇ ਉਸ ਤੋਂ ਬਾਅਦ ਬਹੁਤ ਅੱਛਾ ਜੀ ਹੀ ਨਹੀਂ, ਇੱਥੇ ਜੋ ਰਿਕਾਰਡਿੰਗ ਕਰ ਗਈ ਇੱਥੇ ਅਮਰੀਕਾ 'ਚ ਉਹਦੀ ਉਦੋਂ ਅਸੀਂ ਕੈਸਟ ਬਣਾਈ ਜੀ। ਤੇ ਅੱਛਾ ਇਹ ਤੇ ਹੋਈ ਇਹ ਗੱਲ, ਪਰ ਮੇਰੇ ਪੰਜਾਬੀ ਨਾਲ ਉਦੋਂ ਫਿਰ ਪਿਆਰ ਬਣ ਜਾਂਦਾ ਜਦੋਂ ਲਿਖਦੇ ਹਾਂ ਜੀ। ਜਦੋਂ 66 ਵਿੱਚ ਪੰਜਾਬੀ ਨੂੰ ਹਟਾਇਆ ਤੇ ਮੈਂ ਕਾਂਗੜੇ ਸੀ। ਮੈਂ ਉਹੀ ਜਾਣਨਾ ਚਾਹੁੰਦਾ ਸੀ ਵੀ ਜਦੋਂ, ਕਿਉਂਕਿ ਜਦੋਂ ਤੁਸੀਂ ਜ਼ਿਕਰ ਵੀ ਕੀਤਾ, ਜਦੋਂ ਪੰਜਾਬੀ ਸੂਬਾ ਬਣਿਆ ਤੇ ਹਿਮਾਚਲ ਦੇ ਵਿੱਚ ਕਾਂਗੜਾ ਚਲਾ ਗਿਆ ਤੇ ਹਿਮਾਚਲ ਸਰਕਾਰ ਨੇ ਇੱਕਦਮ ਪੰਜਾਬੀ ਹਟਾ ਕੇ ਉਰਦੂ ਲਾ ਦਿੱਤਾ ਜੀ। ਗੱਲ ਬਰਦਾਸ਼ਤ ਨਾ ਹੋਈ, ਭਾਵੇਂ ਟਾਈਮ ਨਹੀਂ ਸੀਗਾ, ਮੈਂ ਉੱਥੇ ਕਲੀਨਿਕ ਚਲਾ ਰਹੇ ਸੀ ਆਪਣਾ ਤੇ ਫਿਰ ਵੀ ਮੈਥੋਂ ਰਿਹਾ ਨਾ ਗਿਆ। ਅਸੀਂ ਉਸੇ ਵਕਤ ਡਾਕਟਰ ਪਰਮਾਰ ਨੂੰ ਇੱਕ ਕਿਸਮ ਦਾ ਰਿਕੁਐਸਟ ਨਹੀਂ, ਉਹਨੂੰ ਅਲਟੀਮੇਟਮ ਦਿੱਤਾ, ਭੇਜਿਆ ਉਸੇ ਰਾਤ ਹੀ ਕਿ ਤੂੰ ਗਲਤ ਕਰ ਰਿਹਾ, 20 ਸਾਲ ਤੋਂ ਪੜ੍ਹਾਈ ਜਾ ਰਹੀ ਹੈ ਪੰਜਾਬੀ ਜੀ। ਪੰਜਾਬੀ ਦਾ ਸਾਰਾ ਕੁਝ ਹੈ, ਟੀਚਰ ਵੀ ਹੈ, ਪੜ੍ਹਾਉਣ ਵਾਲੇ ਵੀ ਹੈ ਤੇ ਹਰ ਚੀਜ਼ ਹੈ, ਤੇ ਕਿਉਂ ਨਵਾਂ ਇਹ ਉਰਦੂ ਦਾ ਇਹ ਉਹਨਾਂ ਲਈ ਮੁਸ਼ਕਿਲ ਬਣਾ ਰਿਹਾ। ਪਰ ਤੁਹਾਨੂੰ ਪਤਾ ਸਰਕਾਰਾਂ ਫਿਰ ਕਿੱਥੇ ਮੰਨਦੀਆਂ, ਤੇ ਸਾਨੂੰ ਅਸੀਂ ਫਿਰ ਸਟਰਗਲ ਸ਼ੁਰੂ ਕਰਤੀ ਉਹਦੇ ਅਗੇਂਸਟ ਵਰਕ ਕਰਨ ਲਈ। ਪਹਿਲਾਂ ਅਸੀਂ ਜਿਹੜਾ ਇੱਥੇ ਗੁਰਦੁਆਰਿਆਂ 'ਚ ਇਹ ਗੱਲ ਕਹੀ, ਸਾਰੀ ਸੰਗਤ ਨਾਲ ਸੀ ਕਿ ਇਹਦੇ ਪਿੱਛੇ ਉਹਨਾਂ ਨੇ ਇਹਦਾ ਸਮਰਥਨ ਕੀਤਾ, ਨਾਰੇ ਲਾ ਲਾ ਕੇ ਕਿ ਠੀਕ ਹੈ ਗੱਲ। ਤੇ ਬਾਅਦ 'ਚ ਅਸੀਂ ਰੈਜ਼ੋਲੂਸ਼ਨ ਕਰਾਉਣ ਲਈ ਊਨਾ ਸਾਹਿਬ ਬੜਾ ਵੱਡਾ ਇਕੱਠ ਸਾਨੂੰ ਪਤਾ ਲੱਗਾ, ਉੱਥੇ ਆਏ ਤੇ ਬਾਬਾ ਮਧੂਸੂਦਨ ਸਿੰਘ ਨਾਲ ਮਿਲੇ ਤੇ ਉਹਨਾਂ ਨੇ ਇਹਨੂੰ ਕਿ ਇਹ ਜਿਹੜੀ ਮੰਗ ਸੀ ਕਿ ਪੰਜਾਬੀ ਨੂੰ ਐਟਲੀਸਟ ਸਾਨੂੰ ਦੂਸਰਾ ਦਰਜਾ ਤਾਂ ਜ਼ਰੂਰ ਮਿਲਣਾ ਚਾਹੀਦਾ, ਉਹਨਾਂ ਪਾਸ ਕਰਤਾ, ਆ ਗਏ। ਬਾਅਦ 'ਚ ਉਹਨਾਂ ਅਸੀਂ ਕਿਹਾ ਹੀ ਕਾਨਫਰੰਸ ਕਰਨੀ ਆ
ਤੇ ਉਹਨਾਂ ਨੇ ਸਾਡੀ ਕਾਨਫਰੰਸ ਅਪ੍ਰੈਲ 'ਚ ਰਖਾ ਦਿੱਤੀ। ਅਪ੍ਰੈਲ 'ਚ ਹੀ ਜਦੋਂ ਕਾਨਫਰੰਸ ਕੀਤੀ, ਬੜੀ ਤਗੜੀ ਕਾਨਫਰੰਸ ਸੀਗੀ, ਤੇ 300 ਸਾਡੇ ਕੋਲ ਦਸਤਖਤ ਆ ਗਏ ਇਸੇ ਗੱਲ ਦੀ ਮੰਗ ਦੇ ਨਾਲ। ਅਖਬਾਰਾਂ 'ਚ ਚਲੇ ਗਿਆ, ਸਾਨੂੰ ਵੀ ਬੜਾ ਉਤਸ਼ਾਹ ਮਿਲਿਆ। ਤੇ ਉਹ ਫਿਰ ਅੱਗੇ ਪ੍ਰੋਗਰਾਮ ਅਸੀਂ ਬਣਾਇਆ ਕਿ ਸ਼ਿਮਲੇ 'ਚ ਜਾ ਕੇ ਅਸੀਂ ਗੁਰਦੁਆਰੇ ਦੇ ਨਾਲ ਮਿਲ ਕੇ ਗਵਰਨਰ ਸਾਹਿਬ ਨੂੰ ਦਈਏ ਆਪਣਾ ਮੰਗ ਪੱਤਰ। ਜੀ। ਅਸੀਂ ਸ਼ਿਮਲੇ ਆਏ ਤੇ ਫਿਰ ਗਵਰਨਰ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦਿੱਤਾ। ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਦਾ ਬਣਾਇਆ ਕਿ ਪ੍ਰਾਈਮ ਮਿਨਿਸਟਰ ਵੀ ਇਹ 'ਚ ਦਖਲ ਦੇਵੇ, ਹਿਮਾਚਲ ਸਰਕਾਰ ਨੂੰ ਕਵੇ ਤੇ ਉਹਨੂੰ ਮੰਗ ਪੱਤਰ ਦਈਏ। ਫਿਰ ਦਿੱਲੀ ਗਏ, ਦਿੱਲੀ ਜਾ ਕੇ ਪਰਸਨਲੀ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ, ਇੰਦਰਾ ਗਾਂਧੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਜੀ, ਤੇ ਉਸ ਨੂੰ ਜਾ ਕੇ ਦਿੱਤਾ। ਸੋ ਲੱਗੇ ਰਹੇ। ਬਾਅਦ ਵਿੱਚ ਇਹ ਇਸ ਤਰ੍ਹਾਂ ਸਾਨੂੰ ਕਰਦਿਆਂ ਸਾਲ ਤੋਂ ਉੱਪਰ ਟਾਈਮ ਲੱਗ ਗਿਆ। ਔਰ ਉਸ ਤੋਂ ਬਾਅਦ ਫਿਰ ਮੈਂ ਕਲੀਨਿਕ ਤੇ ਆਪਣਾ ਜ਼ੀਰੋ ਕਰ ਚੁੱਕੇ ਸੀ, ਪਰ ਉਸ ਨੂੰ ਮੈਂ ਕਿਹਾ ਕੋਈ ਗੱਲ ਨਹੀਂ, ਮਿਹਨਤ ਕਰਕੇ ਫਿਰ ਕਰ ਲਾਂਗੇ। ਆ ਕੇ ਫਿਰ ਬੈਠੇ ਔਰ ਫਿਰ ਬੜਾ ਵਧੀਆ ਚੱਲਣ ਲੱਗ ਗਿਆ। ਤੇ ਥੋੜਾ ਚਿਰ ਸਾਲ ਕੀ ਉਹ ਜਿਹੜਾ ਜਿਨ੍ਹਾਂ ਨੂੰ ਇਹ ਹੁੰਦੀ ਨਾ ਬਿਮਾਰੀ ਹੈ, ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ ਕਦ ਆਰਾਮ ਕਰ ਪੈਂਦੇ ਨੇ। ਜੀ। ਸਕੂਲ ਦੇਖਿਆ ਇੱਕ ਦਿਨ ਕਿ ਉਹਦੀ ਬਿਲਡਿੰਗ ਹੀ ਹੈ ਨਹੀਂ। ਪ੍ਰਾਇਮਰੀ ਸਕੂਲ ਕਾਂਗੜਾ ਐਡਾ ਵੱਡਾ ਜ਼ਿਲ੍ਹਾ, ਬਹੁਤ ਵੱਡਾ ਜ਼ਿਲ੍ਹਾ, ਜੀਨਾ ਲੱਗਦੀ ਹੈ। ਤੇ ਕਾਂਗੜਾ ਤੇ ਇਤਿਹਾਸ ਇੰਨਾ ਵੱਡਾ, ਬਹੁਤ ਇਤਿਹਾਸ ਹੈ। ਉਹ ਕਿਲ੍ਹਾ ਹੈ, ਉਹਦੇ 'ਚ 12 ਦਰਵਾਜ਼ੇ ਬਣੇ ਹੋਏ ਨੇ। ਜਿਹੜੇ ਰੂਲਰ ਹੋਏ ਆਪਣਾ ਦਰਵਾਜ਼ਾ ਬਣਾਉਂਦੇ ਰਹੇ। ਆਖਰੀ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ, ਤੇ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਫਰੰਟ ਤੇ ਆਉਂਦਾ, ਉਸੇ ਦੇ ਨਾਂ ਤੇ ਚੱਲਦਾ। ਤੇ ਉਹ ਪ੍ਰਾਇਮਰੀ ਸਕੂਲ ਦੀ ਉਹ ਬਿਲਡਿੰਗ ਦੇਖ ਕੇ ਤੇ ਅਸੀਂ ਬੜਾ ਮਹਿਸੂਸ ਹੋਇਆ। ਆਪਣੇ ਸਾਥੀਆਂ ਨਾਲ ਅਸੀਂ ਸਲਾਹ ਕੀਤੀ ਤੇ ਉਹ ਕਹਿੰਦੇ ਆਪਾਂ ਸਭਾ ਬਣਾ ਲੈਂਦੇ ਤੇ ਕੰਮ ਸ਼ੁਰੂ ਕਰ ਲੈਂਦੇ ਹਾਂ। ਜੀ। ਅਸੀਂ ਨਾਗਰਿਕ ਸਭਾ ਬਣਾਈ। ਲੋਕਾਂ ਨਾਲ ਮਹੀਨਾ ਡੇਢ ਮਹੀਨਾ ਅਸੀਂ ਨਾ ਜਾ ਕੇ ਮਿਲੇ, ਉਹਨਾਂ ਨਾਲ ਜੋੜਿਆ। ਬਾਅਦ 'ਚ ਮਿਊਨਿਸਪਲ ਕਮੇਟੀ ਨੂੰ ਵੀ ਜੋੜਿਆ। ਬਿਲਡਿੰਗ ਦਾ ਸ਼ੁਰੂ ਕਰ ਲਿਆ। 4 ਕਲਾਸਰੂਮ ਵੱਡੇ ਪੂਰੇ ਸਟੈਂਡਰਡ ਸਾਈਜ਼ ਦੇ ਨਾਲ, ਬਰਾਂਡਾ, ਸਾਰਾ ਕੁਛ ਸ਼ੁਰੂ ਕੀਤਾ। 6 ਮਹੀਨੇ 'ਚ ਬਿਲਡਿੰਗ ਸਾਡੀ ਕੰਪਲੀਟ ਹੋ ਗਈ। ਤੇ ਉਹ ਅਸੀਂ ਉੱਥੇ ਮਿਡਲ ਸਕੂਲ ਤਾਂ ਸਾਡਾ ਲਈ ਤੇ ਉਹ ਵਾਧੂ ਹੋ ਗਈ, ਕਿਉਂਕਿ ਇਸ ਤਰ੍ਹਾਂ ਵੀ ਕੁਛ ਲਈਆਂ ਹੋਈਆਂ ਸੀ ਲੋਕਾਂ ਕੋਲ ਲਗਵਾ ਕੇ ਦਿੱਤੀ, ਔਰ ਉਹਨੂੰ ਰੈਨੋਵੇਟ ਕਰਕੇ ਬਹੁਤ ਸੋਹਣਾ ਚੱਲ ਰਿਹਾ ਸੀ। ਤੇ ਹੁਣ ਸਾਡੇ ਕੋਲ ਅਸੀਂ ਫਿਰ ਹਾਈ ਸਕੂਲ ਲਈ ਡਿਮਾਂਡ ਰੱਖਤੀ, ਪਰ ਸਾਨੂੰ ਉਹਨਾਂ ਨੇ ਹਾਈ ਸਕੂਲ ਸਰਕਾਰੀ ਤੇ ਦਿੱਤਾ ਨਹੀਂ, ਪਰ ਉਹਨਾਂ ਨੇ ਕਿਹਾ ਕਿ ਤੁਸੀਂ ਏਡ ਦੇ ਦਿਆਂਗੇ, ਤੁਸੀਂ ਚਾਲੂ ਕਰ ਲਓ ਤੇ 1-2 ਸਾਲਾਂ ਬਾਅਦ ਲੈ ਲਾਂਗੇ ਇਹਨੂੰ, ਅਗਲੇ ਸਾਲ ਲੈ ਲਾਂਗੇ। ਉਹਨਾਂ 1 ਸਾਲ ਹੀ ਕਿਹਾ ਸੀ ਵੈਸੇ ਤਾਂ ਉਹ ਸਕੂਲ ਫਿਰ 2 ਸਾਲ ਚਲਾਇਆ। ਉਦੋਂ ਬਾਅਦ ਹੈਂਡਓਵਰ ਕਰਤਾ ਔਰ ਹੁਣ ਤੱਕ ਚੱਲਦਾ ਪਿਆ ਜੀ। ਅਸੀਂ ਉਹ ਸਕੂਲ ਦਾ ਕਰਨ ਦਾ ਮਤਲਬ ਸੀ ਕਿ ਜਦ ਤੱਕ ਗਿਆਨ ਨਾ ਹੋਏਗਾ ਉਦੋਂ ਤੱਕ ਕਿੱਦਾਂ ਆਪਸ ਵਿੱਚ ਮੇਲ ਮਿਲਾਪ ਹੋਏਗਾ। ਉਹ ਕਿਉਂਕਿ ਉਹਨਾਂ ਲੋਕਾਂ ਕੋਲ ਉੱਥੇ ਪੜ੍ਹਾਈ ਬਹੁਤ ਘੱਟ ਹੈ, ਸਕੂਲ ਹੀ ਹੈ ਨਹੀਂ ਤਾਂ ਪੜ੍ਹਨਾ ਕਿੱਥੋਂ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇਸ ਸਾਰੇ ਘਟਨਾਕ੍ਰਮ ਦਾ, ਆਪਣੀ ਜ਼ਿੰਦਗੀ ਦਾ ਜਿਹੜਾ ਤੁਹਾਡਾ ਪਿਛੋਕੜ ਹੈ ਉਹ ਦੱਸਿਆ ਵੀ ਕਿੱਥੋਂ ਤੁਹਾਡੀ ਸ਼ੁਰੂਆਤ ਹੋਈ, ਕਿਵੇਂ ਇੰਟਰਸਟ ਬਣਿਆ, ਕਿਵੇਂ ਉਤਾਰ ਚੜ੍ਹਾਅ ਵੀ ਜਿਹੜੇ ਹੈਗੇ ਨੇ ਉਹ ਵੀ ਬਿਆਨ ਕੀਤੇ ਆ। ਇਹਦੇ 'ਚ ਜਦੋਂ 66 ਦੇ ਵਿੱਚ ਪੰਜਾਬੀ ਸੂਬੇ ਦੇ ਲਈ ਮੋਰਚਾ ਵੀ ਲੱਗਿਆ, ਜਾਂ ਤਾਂ ਤੁਸੀਂ ਆਪਣੀ ਵੀ ਜਿਹੜੀ ਸਟਰਗਲ ਹੈਗੀ ਹੈ ਹਿਮਾਚਲ ਦੇ ਵਿੱਚ ਬੈਠਿਆਂ ਪੰਜਾਬੀ ਦੇ ਲਈ, ਉਹ ਬਿਆਨ ਕੀਤੀ ਹੈ। ਸੋ ਜਿੱਥੇ ਉਹ ਇੱਕ ਸਮਾਂ ਸੀ ਕਿ ਪੰਜਾਬੀ ਦੇ ਲਈ ਤੁਸੀਂ ਸਟਰਗਲ ਕੀਤੀ ਉਦੋਂ, ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਉਹਨੂੰ ਤੁਸੀਂ ਉਹਦਾ ਮੁਲਾਂਕਣ ਕਰਕੇ ਦੇਖਦੇ ਹੋ ਤਾਂ ਕਿਵੇਂ ਦੇਖਦੇ ਹੋ? ਅੱਜ ਵੀ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਪੰਜਾਬੀ ਤੋਂ, ਮਾਂ ਬੋਲੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ, ਭਾਵੇਂ ਅਸੀਂ ਪੰਜਾਬ ਦੀ ਗੱਲ ਕਰੀਏ ਜਾਂ ਅਸੀਂ ਇੱਥੇ ਜਿੱਥੇ ਬਾਹਰ ਹੁਣ ਬੈਠੇ ਹਾਂ ਇੱਥੇ ਦੀ ਗੱਲ ਕਰੀਏ, ਦੋਵਾਂ ਪਾਸੇ ਇਹੀ ਹਾਲ ਨਜ਼ਰ ਆਉਂਦਾ। ਗੱਲ ਹੈ ਜੀ ਅਮਰਵੀਰ ਜੀ, ਜਦੋਂ ਕਿਸੇ ਸਰਕਾਰ ਦੀ ਜਾਂ ਮੈਜੋਰਿਟੀ ਦੀ, ਬਹੁਗਿਣਤੀ ਦਾ ਜ਼ੁਲਮ ਕਿਸੇ ਵੱਡੇ ਤੋਂ ਵੱਡੇ ਰਾਜੇ ਦੇ ਜ਼ੁਲਮ ਨਾਲੋਂ ਵੀ ਵੱਧ ਹੁੰਦਾ ਹੈ। ਜੀ, ਤੁਹਾਨੂੰ ਪਤਾ ਹੀ ਹੈ, ਜਿਸ 1984 'ਚ ਵੇਖਿਆ ਹੀ ਆ। ਉੱਥੇ ਆਪਾਂ ਥੋੜੀ ਗਿਣਤੀ 'ਚ ਸੀਗੇ ਤੇ ਕਿਸ ਤਰ੍ਹਾਂ ਭੀੜਾਂ ਨੇ ਆ ਕੇ ਉਹਨਾਂ ਨੂੰ ਸਾੜਿਆ, ਛੜਿਆ। ਤੇ ਬਹੁਗਿਣਤੀ ਨੇ ਸਾਨੂੰ ਆਜ਼ਾਦੀ ਮਿਲੀ ਹੋਏਗੀ ਹੋਰਾਂ ਨੂੰ, ਪਰ ਸਿੱਖ ਕੌਮ ਤੋਂ ਮਿਲੀ ਨਹੀਂ।
ਜੀ। ਸਿੱਖ ਕੌਮ ਤੇ ਆਜ਼ਾਦੀ ਲਈ ਕੁਰਬਾਨੀਆਂ ਜ਼ਰੂਰ ਇਹਨਾਂ ਦੀਆਂ 80% ਹੈਗੀਆਂ, ਮਗਰ ਜਿਸ ਦਾ ਆਜ਼ਾਦ ਹੋਇਆ ਤੇ ਇਹਨਾਂ ਨੂੰ ਕ੍ਰਿਮੀਨਲ ਡਿਕਲੇਅਰ ਕਰ ਦਿੱਤਾ ਗਿਆ। ਔਰ ਉਹ ਆਰਡਰ ਜਦੋਂ ਗਵਰਨਰ ਤੋਂ ਡੀਸੀ ਸਾਡੇ ਸਨ, ਬੜੇ ਜ਼ਿਆਦਾ ਉਹ ਡੀਸੀ ਸਨ ਉਸ ਟਾਈਮ ਤੇ, ਆਪਣੇ ਕੀ ਨਾਂ ਸੀ, ਕਾਂਗੜੇ ਦੇ ਡੀਸੀ ਸੀ ਜੀ। ਉਹਨਾਂ ਨੇ ਉਹ ਕਿਹਾ ਕਿ ਮੈਂ ਇਸ ਗੱਲ ਤੇ ਅਮਲ ਨਹੀਂ ਕਰ ਸਕਦੇ, ਉਹਨਾਂ ਨੇ ਉਹ ਛੱਡ ਦਿੱਤਾ। ਤੇ ਪਰ ਬਾਅਦ ਵਿੱਚ ਜਿਹੜੀ ਇੱਕ ਗੱਲ ਰਹੀ ਹੈ ਕਿ ਸਾਡੀ ਕੌਮ 'ਚ ਜਿਹੜੇ ਦੂਸਰੇ ਲੋਕ ਨੇ ਉਹ ਹਮੇਸ਼ਾ ਹਾਵੀ ਰਹੇ ਨੇ, ਉਹਨਾਂ ਨੂੰ ਫਿਰ ਵੀ ਬਾਅਦ 'ਚ ਉਹਨਾਂ ਰਿਕੋਗਨਾਈਜ਼ ਨਹੀਂ ਕੀਤਾ, ਪਰ ਉਹ ਸਾਡੇ ਕੌਮ ਲਈ ਬਹੁਤ ਜ਼ਿਆਦਾ ਵਧੀਆ ਸੋਚਦੇ ਸਨ। ਅਨੰਦਪੁਰ ਮਤਾ ਵੀ ਉਹਨਾਂ ਦਾ ਲਿਖਿਆ ਹੋਇਆ ਹੈ ਜੀ। ਔਰ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਹਨ, ਸੱਚੀ ਸਾਖੀ ਤੇ ਸਾਰਾ ਕੁਛ, ਬੜਾ ਸਰਦਾਰ ਕਪੂਰ ਸਿੰਘ, ਸਰ ਕਪੂਰ ਸਿੰਘ ਜੀ, ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਤੇ ਉਹ ਇਸੇ ਗੱਲ ਤੋਂ ਹੋਏ ਸੀ ਕਿ ਉਹਨਾਂ ਰਿਕੋਗਨਾਈਜ਼ ਕਰ ਲਿਆ ਸੀ ਕਿ ਇਹ ਹੁਣ ਜਿਹੜਾ ਹੈ ਸਾਡੀ ਕੌਮ ਦੇ ਖਿਲਾਫ ਬਹੁਤ ਕੁਛ ਹੋ ਰਿਹਾ ਹੈ। ਹੁਣ ਤੁਸੀਂ ਦੇਖੋ, ਫਿਰ ਅਨੰਦਪੁਰ ਮਤਾ ਤੇ ਸਿਰਫ ਮੰਗਾਂ ਹੀ ਸਨ ਕਿ ਸਾਨੂੰ ਦੂਸਰੇ ਦਰਜੇ ਦਾ ਸ਼ਹਿਰੀ ਨਾ ਸਮਝਿਆ ਜਾਏ, ਪਾਣੀ ਸਾਡਾ ਨਾ ਖੋਇਆ ਜਾਏ, ਬਿਜਲੀ ਸਾਡੀ ਸਾਨੂੰ ਦਿੱਤੀ ਜਾਏ, ਮਗਰ ਉਹਨੂੰ ਉਹਨਾਂ ਖਾਲਿਸਤਾਨ ਦਾ ਨਾਂ ਦੇ ਕੇ ਜਿੱਦਾਂ ਬਹਾਨਾ ਕਰਦਾ ਕਿ ਉਹ ਸਾਡੇ ਕੋਲ ਕਹਾਣੀ ਹੈ ਭੇੜੀ ਹੈ ਔਰ ਭੇਡ ਵਾਲੀ, ਕਿ ਉਹ ਤੂੰ ਪਾਣੀ ਗੰਦਾ ਕਰਦੀ ਆ ਤੇ ਉਹ ਕਹਿੰਦੀ ਤੁਹਾਡੇ ਵੱਲੋਂ ਆਉਂਦਾ, ਤੇ ਉਹਦੇ ਉੱਤੇ ਚਪਟਿਆ ਤੇਰੇ ਪਿਓ ਨੇ ਕੀਤਾ ਸੀ। ਉਹ ਗੱਲ ਸਾਡੇ ਨਾਲ ਹੋ ਰਹੀ ਹੈ। ਉਹਨਾਂ ਨੂੰ ਖਾਲਿਸਤਾਨ ਦਾ ਇਹ ਕਰਕੇ ਤੇ ਕੁੱਟਣਾ ਸੀ। ਸਾਡੀ ਕੌਮ ਨੂੰ ਬਹੁਤ ਨੁਕਸਾਨ ਹੋਇਆ। ਨੌਜਵਾਨ ਦੀ ਉਹਨਾਂ ਖਤਮ ਕੀਤੀ, ਜਿੰਨਾ ਬੇਕਸੂਰੇ ਘਰਾਂ ਚੋਂ ਫੜ ਕੇ, ਮੈਂ ਅੱਖਾਂ ਵਿੱਚ ਵੀ ਉੱਥੇ ਵੇਖੇ ਸਾਹਮਣੇ, ਕਿਸੇ ਦੇ ਕਹਿਣ ਦੀ ਗੱਲ ਨਹੀਂ, ਕਿ ਤੁਰੇ ਆਂਦਾ ਨੌਜਵਾਨ, ਬੜਾ ਉਹ ਪੁਲਿਸ ਦੀ ਉਹ ਗੱਡੀ ਖਲੋਂਦੀ ਹੈ ਤੇ ਸੁੱਟ ਲੈਂਦੇ ਆ ਤੇ ਲੈ ਜਾਂਦੇ, ਘਰਦਿਆਂ ਨੂੰ ਪਤਾ ਹੀ ਨਹੀਂ ਹੁੰਦਾ। ਸੋ ਇਹ ਹਾਲਤ ਅਸੀਂ ਗੁਜ਼ਰੇ। ਫਿਰ ਬਾਹਰ ਦਾ ਸੋਚਿਆ, ਲੋਕਾਂ ਨੇ ਆਉਣਾ ਤੇ ਬਾਹਰ ਆਉਣ ਲੱਗੇ ਸਾਰੇ। ਔਰ ਪਰ ਇੱਕ ਗੱਲ ਹੈ ਕਿ ਉਹ ਉਦੋਂ ਉਹਨਾਂ ਦੀ ਜਿਹੜੀ ਸਾਈਕੀ ਸੀ ਉਹ ਇੱਦਾਂ ਦੀ ਸੀ ਕਿ ਬਾਹਰ ਜਾ ਕੇ ਖਰੇ ਸਾਨੂੰ ਇਸ ਸ਼ਕਲ ਵਿੱਚ ਲੋਕ ਨਾ ਰਿਕੋਗਨਾਈਜ਼ ਕਰਦੇ ਵੀ ਨਹੀਂ ਸਨ। ਈਵਨ ਖੱਤਿਆਂ 'ਚ ਵੀ ਕੰਮ ਨਹੀਂ ਦਿੰਦੇ, ਜਿਹੜੇ ਦਾੜੀਆਂ ਔਰ ਕੇਸਾਂ ਵਾਲੇ ਹੁੰਦੇ ਸੀ। ਉਹ ਫਿਰ ਉਹ ਦਿੱਲੀ ਤੋਂ ਹੀ ਉਹ ਆਪਣੀ ਸ਼ੇਪ ਕਰਾ ਕੇ ਤੇ ਟਾਈਆਂ ਲਾ ਕੇ ਆਉਂਦੇ ਕਿ ਸ਼ਾਇਦ ਇੱਦਾਂ ਸਾਨੂੰ ਲੋਕੀ ਉੱਥੇ ਸਾਨੂੰ ਮੁਸ਼ਕਲ ਨਹੀਂ ਆ, ਪਰ ਮੁਸ਼ਕਲਾਂ ਤਾਂ ਬਹੁਤ ਫਿਰ ਵੀ ਆਈਆਂ। ਤੇ ਹੁਣ ਹੌਲੀ ਹੌਲੀ ਸਾਡੀ ਕੌਮ 'ਚ ਜਾਨ ਪਈ ਹੈ ਔਰ ਚੰਗੇ ਪ੍ਰੋਫੈਸ਼ਨ ਜਾਣ ਲੱਗੇ ਆ, ਬੱਚੇ ਚੰਗੇ ਪੜ੍ਹ ਗਏ ਨੇ ਔਰ ਸੋਹਣੀ ਪੜ੍ਹਾਈ ਕਰ ਰਹੇ ਨੇ। ਔਰ ਆਸ ਹੋ ਗਈ ਹੈ ਇਹ ਸਾਰਿਆਂ ਨੂੰ ਕਿ ਅਮਰੀਕਾ ਵਰਗੀਆਂ ਮੁਲਕਾਂ 'ਚ ਸਾਡੀ ਜਿਹੜੀ ਪੜ੍ਹਾਈ, ਪੜ੍ਹੇ ਹੋਏ ਬੱਚੇ ਜਿਹੜੇ ਨੇ ਔਰ ਲੋਕ ਜਿਸ ਤਰ੍ਹਾਂ ਕਰ ਰਹੇ ਨੇ। ਹਾਂ, ਇੱਕ ਗੱਲ ਅਸੀਂ ਮੁਸ਼ਕਲ ਸਮਝ ਰਹੇ ਹਾਂ ਕਿ ਬੱਚੇ ਜਿਹੜੇ ਨੇ ਉਹ ਪੰਜਾਬੀ ਬੋਲਣ ਤੋਂ ਹਟ ਰਹੇ ਨੇ, ਪਰ ਉਹ ਬੱਚਿਆਂ ਦਾ ਬਿਲਕੁਲ ਕਸੂਰ ਨਹੀਂ, ਮੈਂ ਮੰਨਦੇ। ਕਸੂਰ ਹੈ ਤੇ ਉਹਨਾਂ ਦੇ ਮਾਂ ਪਿਓ ਦਾ। ਮਾਂ ਪਿਓ ਬੱਚਿਆਂ ਨਾਲ ਜਦੋਂ ਬੱਚਾ ਕੋਈ ਸਵਾਲ ਕਰਦਾ ਹੈ ਤੇ ਜਵਾਬ ਅੰਗਰੇਜ਼ੀ 'ਚ ਦਿੰਦੇ ਆ, ਜਾਂ ਉਹਨੂੰ ਜਦੋਂ ਹਦਾਇਤ ਕਰਦੇ ਆ, ਨਾਲ ਰੋਕਦੇ ਆ, ਨੋ 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 ਨੋ, ਨਹੀਂ ਕਹਿੰਦੇ ਪਿਆਰ ਨਾਲ। ਜਿੱਦਾਂ ਦਾ ਸਾਡਾ ਕਲਚਰ ਉਸ ਤਰ੍ਹਾਂ ਨਹੀਂ ਕਹਿੰਦੇ। ਤੇ ਆਪਣੀ ਬੋਲੀ ਜਿੱਦਾਂ ਇੱਦਾਂ ਦੀ ਖਰਬੀ ਬੋਲੀ ਹੈ ਇਹਨਾਂ ਦੀ, ਆਮ ਲੈਂਗੁਏਜ ਕੋਈ ਬਹੁਤ ਮਿੱਠੀ ਨਹੀਂ ਹੈਗੀ। ਆਪਣੀ ਮਿੱਠੀ ਬੋਲੀ ਛੱਡ ਕੇ ਉਸ ਗੱਲ ਨੂੰ ਫਾਲੋ ਕਰਨ ਜਾਂਦੇ, ਆਪਣਾ ਚੰਗਾ ਲਿਬਾਸ ਛੱਡ ਕੇ ਉਸ ਨੂੰ ਮਾੜੇ ਲਿਬਾਸ ਨੂੰ ਪਾਉਣ ਜਾਂਦੇ, ਸ਼ਾਨ ਦੇ ਨਾਲ ਰਲ ਜਾਂਦੇ ਉਹਨਾਂ ਨਾਲ। ਜਦੋਂ ਤੁਹਾਨੂੰ ਸ਼ੇਰ ਬਣਾਇਆ ਹੈ, ਸ਼ੇਰਨੀਆਂ ਬਣਾਇਆ ਹੈ, ਗੁਰੂ ਸਾਹਿਬ ਨੇ ਤੁਹਾਨੂੰ ਇੰਨਾ ਕੁਛ, ਮਹਾਰਾਜੇ ਬਣਾਇਆ ਹੈ, ਬਾਦਸ਼ਾਹ ਬਣਾਇਆ ਸਿੱਖ ਕੌਮ ਨੂੰ, ਤੇ ਉਹ ਛੱਡ ਕੇ ਉਹਨੂੰ ਸਮਝ। ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਆਪਣਾ ਛੱਡ ਕੇ ਸ਼ੇਰ ਭੇਡ ਦੀ ਚਾਲ ਕਿਉਂ ਚੱਲਦਾ ਹੈ, ਆਪਣੇ ਆਪ ਦੀ ਸ਼ਾਨ ਨੂੰ ਕਿਉਂ ਗਵਾ ਰਿਹਾ। ਪਰ ਉਹ ਸਮਝ ਉਹਨਾਂ ਦੀ ਉਹ ਕਰ ਹੈ ਕਿ ਬਹੁਤ ਮਊ ਗਿਣਤੀ ਦਾ ਪ੍ਰਭਾਵ ਹੈ, ਕਿਉਂਕਿ ਅਸੀਂ ਤੇ ਹਰ ਥਾਂ ਤੇ ਹੀ ਘੱਟ ਗਿਣਤੀ 'ਚ। ਅਸੀਂ ਆਪਣੀ ਘੱਟ ਗਿਣਤੀ ਵਿੱਚ ਆਪਣੀ ਤਾਕਤ ਨੂੰ ਤਦ ਕਾਇਮ ਰੱਖ ਸਕਦੇ ਹਾਂ ਜੇ ਗੁਰੂਆਂ ਦੇ ਦਿੱਤੀਆਂ ਹੋਈਆਂ ਸਿਧਾਂਤ ਔਰ ਗੱਲਾਂ ਨੂੰ। ਹਾਂ, ਇਹ ਗੱਲ ਜ਼ਰੂਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੇ 3 ਸਿਧਾਂਤ ਦਿੱਤੇ ਆ, ਉਹਨਾਂ 'ਤੇ ਅਮਲ ਕਰਕੇ ਅਸੀਂ ਇਸ ਵੇਲੇ ਦੁਨੀਆ 'ਚ ਬੜੀ ਇੱਜ਼ਤ ਪਾ ਰਹੇ ਹਾਂ। ਜੀ, ਕਿਰਤ ਕਰੋ, ਔਰ ਬਹੁਤ ਮਿਹਨਤ ਕਰਦੇ ਆ, ਬਹੁਤ ਮਿਹਨਤ ਕੀਤੀ ਜਿਹੜੇ ਬਾਹਰ ਆਏ,
ਜਿਹੜਾ ਉੱਥੇ ਡੱਕਾ ਨਹੀਂ ਤੋੜਦਾ ਨਾ, ਇੱਥੇ ਆ ਕੇ ਉਹ 12-12 14-14 ਘੰਟੇ ਕੰਮ ਕਰਦਾ, ਉਹ ਹਰ ਕੰਮ ਕਰਦਾ। ਜਿਹੜਾ ਉੱਥੇ ਆਪਣਾ ਮੇਜ਼ ਵੀ ਸਾਫ਼ ਨਹੀਂ ਕਰਦਾ, ਇੱਥੇ ਆ ਕੇ ਉਹ ਬਾਥਰੂਮ ਸਾਫ਼ ਕਰਨ 'ਚ ਵੀ ਕੋਈ ਗਰੇਜ਼ ਨਹੀਂ ਸਮਝਦਾ। ਬਾਹਰ ਉਹਨੂੰ ਕਿਸ ਤਰ੍ਹਾਂ ਦਾ ਵੀ ਕੰਮ ਕਰਨਾ ਪਵੇ ਉਹ ਕਰਦਾ ਹੈ, ਔਰ ਬੜੀ ਚੰਗੀ ਤਰ੍ਹਾਂ ਕਰਦਾ ਹੈ। ਉਹਦੀ ਸਿਫਤ ਹੁੰਦੀ ਹੈ, ਔਰ ਬੋਲਦਾ ਵੀ ਬੜਾ ਚੰਗਾ ਹੈ, ਵਰਤਾਵ ਵੀ ਬੜਾ ਚੰਗਾ ਹੈ। ਇੱਥੇ ਆ ਕੇ ਇਹ ਗੇਨ ਅਸੀਂ ਜ਼ਰੂਰ ਕੀਤਾ ਕਿ ਉਹਨਾਂ ਦੀ ਚੰਗੀਆਂ ਗੱਲਾਂ ਵੀ ਸਾਡੇ ਬੜੀਆਂ ਕੰਮ ਆਈਆਂ। ਔਰ ਇੱਥੇ ਇੱਕ ਗੱਲ ਵੀ ਹੈ ਕਿ ਜਿੱਦਾਂ ਮਜ਼ਦੂਰ ਨੂੰ ਕੋਈ ਮਜ਼ਦੂਰ ਨਹੀਂ ਕਹਿੰਦਾ ਜੀ। ਅਗਰ ਕਿਸੇ ਫੈਕਟਰੀ ਦਾ ਮੈਨੇਜਰ ਹੈ, ਉਹਨੇ ਅਗਰ ਆਪਣਾ ਟਰੈਸ਼ ਆਪਣੇ ਕਮਰੇ ਦਾ ਸੁੱਟਣ ਜਾਣਾ ਜਾਂ ਸਾਫ਼ ਕਰਨਾ, ਉਹ ਆਪਣੀ ਹੱਥੀਂ ਆਪ ਕਰੂਗਾ ਤੇ ਆਪ ਸੁੱਟ ਕੇ ਆਊਗਾ। ਉਹ ਨਹੀਂ ਦੇਖੇਗਾ ਕਿ ਕੋਈ ਹੋਰ ਨੌਕਰ, ਕੋਈ ਤੇ ਸੈਂਕੜੇ ਹੀ ਹੁੰਦੇ ਵਰਕਰ, ਪਰ ਕਿਸੇ ਨੂੰ ਨਹੀਂ ਕਹੇਗਾ ਕਿ ਤੂੰ ਵੀ ਕਰਕੇ। ਇਹ ਗੱਲ ਜਿਹੜੀ ਹੈ, ਔਰ ਸਾਡੇ ਲੋਕਾਂ ਨੇ ਵੀ ਸਿੱਖ ਲਈ ਹੈ, ਉਹ ਵੀ ਆਪਣਾ ਇਹ ਕਰਦੇ ਨੇ। ਔਰ ਹੁਣ ਕਾਗਜ਼ ਤੱਕ ਨਹੀਂ ਸੁੱਟਦੇ। ਕਾਗਜ਼ ਅਗਰ ਤੁਸੀਂ ਸਾਫ਼ ਕੀਤਾ, ਕੁਝ ਵਰਤਿਆ, ਤੇ ਉਹਨੂੰ ਵੀ ਜੇਬ 'ਚ ਪਾ ਲੈਂਦੇ ਕਿ ਜਾ ਕੇ ਟਰੈਸ਼ ਸੁੱਟਾਂ ਜੀ। ਸੋ ਚੰਗੀਆਂ ਗੱਲਾਂ ਵੀ ਅਸੀਂ ਇੱਥੇ ਸਿੱਖੀਆਂ। ਜਿਵੇਂ ਤੁਸੀਂ ਇਹ ਦੋ ਗੱਲਾਂ ਮੈਂਸ਼ਨ ਕੀਤੀਆਂ ਨੇ, ਦੋ ਕਾਰਨ ਮੈਂ ਕਹੂੰਗਾ ਵੀ ਇੱਕ ਤਾਂ ਜਦੋਂ ਸਰਕਾਰ ਦਾ ਜ਼ੋਰ ਹੁੰਦਾ, ਉਹ ਤੁਹਾਨੂੰ ਆਪਣਾ ਸੱਭਿਆਚਾਰ ਭੁਲਾਉਣਾ ਚਾਹੁੰਦੇ ਆ ਤੇ ਨਵੇਂ ਸੱਭਿਆਚਾਰ ਦੇ ਉੱਤੇ ਲਾਉਣਾ ਚਾਹੁੰਦੇ ਆ, ਨਵੀਂ ਭਾਸ਼ਾ ਆਪਣੀ ਥੋਪਣੀ ਚਾਹੁੰਦੇ ਆ ਉਹ। ਤੇ ਦੂਜੀ ਕਿਤੇ ਨਾ ਕਿਤੇ ਸਾਡੇ 'ਚ ਵੀ ਕਮੀਆਂ ਨੇ ਕਿ ਅਸੀਂ ਆਪ ਜਿਹੜੇ ਆ ਅਸੀਂ ਭਾਸ਼ਾ ਤੋਂ ਛੱਡ ਰਹੇ ਆ ਜਾਂ ਮਾਂ ਬੋਲੀ ਤੋਂ ਦੂਰ ਹੋ ਰਹੇ ਆ। ਸੋ ਆਪਣੇ ਆਪ ਦੇ ਵਿੱਚ ਵੀ ਇੱਕ ਘਾਟ ਹੈਗੀ ਆ। ਕੋਈ ਹੋਰ ਵੀ ਇਹਦਾ ਕਾਰਨ ਨਜ਼ਰ ਆਉਂਦਾ? ਮੈਂ ਦੱਸਦੇ ਹਾਂ। ਹੁਣ ਅਸੀਂ ਪੰਜਾਬੀ ਸਕੂਲ ਸ਼ੁਰੂ ਕੀਤੇ। ਮੈਂ ਕਿਹਾ ਕੋਈ ਕਾਰਨ ਇੱਕ ਮਿੰਟ ਜੀ, ਕਾਰਨ ਦੱਸਦੇ ਹਾਂ ਕਿ ਹੁਣ ਕੋਸ਼ਿਸ਼ ਹੋ ਗਈ ਹੈ ਸਾਰਿਆਂ ਦੀ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਈਏ ਜੀ। ਪਰ ਅਸੀਂ ਬੱਚੇ ਨੂੰ ਲੈ ਜਾਂਦੇ ਹਾਂ ਰਸਤੇ 'ਚ, ਉਹਨੂੰ ਕੋਈ ਇਸ ਪਾਸੇ ਕੋਈ ਇਹੋ ਜਿਹੀ ਪ੍ਰੇਰਨਾ ਵਾਲੀ ਗੱਲ ਨਹੀਂ ਕਰਦੇ। ਗੁਰਦੁਆਰੇ ਵੀ ਲੈ ਜਾਂਦੇ ਹਾਂ, ਕਦੀ ਉਹਨੂੰ ਇਹ ਨਹੀਂ ਦੱਸਦੇ ਕਿ ਕਿਸ ਤਰ੍ਹਾਂ ਹੈ ਆ ਪੌੜੀ ਯਾਦ ਕਰਨੀ ਹੈ, ਇਹਦਾ ਜਿਹਾ ਕੰਮ ਹੈ ਨਾ, ਇਹ ਉਹ ਨਾ ਆਪ ਜਾਣਨ ਦੀ ਕੋਸ਼ਿਸ਼ ਕਰਦੇ। ਅਸੀਂ ਸਾਰੀ ਉਮਰ ਸ਼ਬਦ ਸੁਣਦੇ ਰਹਿੰਦੇ ਪਰ ਸਾਨੂੰ ਇੱਕ ਸ਼ਬਦ ਯਾਦ ਨਹੀਂ ਹੁੰਦਾ ਜੀ। ਤੇ ਇਸੇ ਤਰ੍ਹਾਂ ਹੀ ਬੱਚਿਆਂ ਦਾ। ਤੇ ਸਕੂਲ ਦੇ ਵਿੱਚ ਸਾਡੇ ਕੋਲ ਇੱਕ ਟੀਚਰ ਵੀ ਇਹੋ ਜਿਹਾ ਨਹੀਂ ਹੁੰਦਾ ਜਿਹਨੂੰ ਅਸੀਂ ਚੰਗੀ ਤਰ੍ਹਾਂ ਆਪਣੀ ਸਭਿਅਤਾ ਦੀ ਸਾਰੀ ਗੱਲ ਪੜ੍ਹਾਈ ਹੋਏ ਤੇ ਉਹ ਅੱਗੇ ਬਾਕੀਆਂ ਨੂੰ ਦੱਸੇ। ਤੇ ਹੁੰਦਾ ਕੀ ਹੈ ਕਿ ਜਿਨ੍ਹਾਂ ਕੋਲ ਥੋੜਾ ਟਾਈਮ ਹੁੰਦਾ ਜਾਂ ਸ਼ੌਕ ਹੁੰਦਾ, ਉਹ ਵੋਲੰਟੀਅਰ ਕਰਦੇ ਜੀ। ਤੇ ਉਹ ਸਕੂਲਾਂ ਇਹਨਾਂ 'ਚ ਪੜ੍ਹੇ ਹੋਇਆ ਤੇ ਅੰਗਰੇਜ਼ੀ ਬੋਲਣ ਦਾ ਉਹਨਾਂ ਨੂੰ ਅਭਿਆਸ ਅੱਛਾ ਜੀ ਅਭਿਆਸ ਹੈ। ਤੇ ਉਹ ਮੈਂ ਦੱਸਦੇ ਹਾਂ ਕਿ ਮੇਰੀਆਂ ਪੋਤੀਆਂ ਪੜ੍ਹਦੀਆਂ ਪੰਜਾਬੀ, ਉਹ ਅਸੀਂ ਮਾਹੌਲ ਘਰ ਉਹਨਾਂ ਦਾ ਰੱਖਿਆ, ਉਹ ਕਾਫੀ ਪੜ੍ਹਨ ਨੂੰ ਹੁਸ਼ਿਆਰ ਸਾਰੀ ਤਰ੍ਹਾਂ ਸੀ। ਤੇ ਉਹਨਾਂ 'ਚ ਕੁਐਸਚਨ ਵੀ ਪੈਦਾ ਹੁੰਦੇ ਆ ਜਦੋਂ ਕੋਈ ਕਿਤਾਬ ਪੜ੍ਹਦੀ ਉਹ ਟੀਚਰ ਨੂੰ ਕੁਐਸਚਨ ਕਰਦੀ ਹੈ, ਮਤਲਬ ਪੰਜਾਬੀ 'ਚ ਪੁੱਛਦੀ ਹੈ, ਟੀਚਰ ਅੰਗਰੇਜ਼ੀ 'ਚ ਜਵਾਬ ਦਿੰਦੇ। ਤੇ ਮੈਨੂੰ ਕਹਿਣ ਲੱਗੇ, ਬਾਬਾ ਜੀ ਸਕੂਲੇ ਤੇ ਅਸੀਂ ਉਹਨਾਂ ਨੂੰ ਅਗਰ ਪੰਜਾਬੀ 'ਚ ਪੁੱਛਦੇ ਹਾਂ ਤੇ ਉਹ ਸਾਨੂੰ ਜਵਾਬ ਅੰਗਰੇਜ਼ੀ 'ਚ ਮਿਲਦਾ, ਤਾਂ ਇਹ ਜੀ ਜਾਣਾ ਹੈ ਉੱਥੇ ਸਾਨੂੰ ਪੰਜਾਬੀ ਨਹੀਂ ਪੁੱਛਦੀ, ਜਿੰਨੀ ਤੁਸੀਂ ਦੱਸ ਦਿੰਦੇ ਜੀ ਉਹੀ ਚੰਗੀ ਹੈ ਜੀ। ਤੇ ਅਸੀਂ ਫਿਰ ਉਹਨਾਂ ਨੂੰ ਕੰਡੀਸ਼ਨ ਕਰਤੀ ਕਿ ਤੁਹਾਨੂੰ ਸੈਚਰਡੇ ਸੰਡੇ ਪੰਜਾਬੀ ਦਿਨ ਮਨਾਉਣਾ ਪਏਗਾ। ਤੇ ਹੁਣ ਪੜ੍ਹਦੇ ਆ, ਪੜ੍ਹਨ ਲੱਗ ਗਏ ਸਾਰੇ ਬੱਚੇ। ਇਸ ਤਰ੍ਹਾਂ ਹੀ ਸਾਨੂੰ ਸਾਰੇ ਆਪਾਂ ਯਤਨ ਕਰੀਏ ਤੇ ਆਪਾਂ ਬੱਚੇ ਨੂੰ ਪੜ੍ਹਾ ਸਕਦੇ। ਵੱਡਿਆਂ ਲਈ ਕੰਪਿਊਟਰ ਵਿੱਚ ਹੁਣ ਇਹੋ ਜਿਹੇ ਪ੍ਰੋਗਰਾਮ ਆਏ ਹੋਏ ਆ ਜਿਸ ਤੋਂ ਸਾਨੂੰ ਅਸੀਂ ਹਫ਼ਤਾ 2 ਹਫ਼ਤੇ ਦੇ ਵਿੱਚ ਪੰਜਾਬੀ ਸਿੱਖ ਸਕਦੇ ਹਾਂ। ਜਿਹੜੇ ਕਾਲਜਾਂ 'ਚ ਪੜ੍ਹਨ ਵਾਲੇ, ਯੂਨੀਵਰਸਿਟੀ 'ਚ ਪੜ੍ਹਨ ਵਾਲੇ ਜਾਂ ਜੋਬ 'ਤੇ ਕੰਮ ਕਰਨ ਵਾਲੇ ਆ, ਉਹਨਾਂ ਲਈ ਕੰਪਿਊਟਰ ਵਿੱਚ ਬਹੁਤ ਵਧੀਆ ਪ੍ਰੋਗਰਾਮ ਨੇ। ਆਓ ਪੰਜਾਬੀ ਸਿੱਖੀਏ, ਲਰਨਿੰਗ ਪੰਜਾਬੀ ਉਸ ਤੋਂ। ਤੇ ਜਿਹੜੇ ਸਕੂਲ 'ਚ ਖੁੱਲ੍ਹੇ ਨੇ, ਕਈ ਚੰਗੇ ਵੀ ਨੇ ਜਿਨ੍ਹਾਂ 'ਚ ਕੋਈ ਇਹੋ ਜਿਹਾ ਚੰਗਾ ਵੀ ਹੈਗਾ, ਪਰ ਆਮ ਜਿਹੜੇ ਨੇ ਉਹਦੇ 'ਚ ਇਹ ਘਾਟ ਹੈ, ਦੂਰ ਕਰਨ ਦੀ ਕੋਸ਼ਿਸ਼ ਹੈ। ਤੇ ਇਹ ਪੁਆਇੰਟ ਆਊਟ ਕਰ ਰਹੇ ਹਾਂ ਕਿ ਇਹਨਾਂ ਗੱਲਾਂ ਕਮੀਆਂ ਨੂੰ ਦੂਰ ਕੀਤਾ ਹੈ। ਪਰ ਇਹ ਗੱਲ ਬੜੀ ਵਧੀਆ ਹੋ ਗਈ ਕਿ ਹਰ ਗੁਰਦੁਆਰੇ 'ਚ ਪੰਜਾਬੀ ਸਕੂਲ ਖੁੱਲ੍ਹ ਗਿਆ ਔਰ ਉਹਦੇ 'ਚ ਕੋਸ਼ਿਸ਼ ਹੋ ਰਹੀ ਹੈ। ਕਮੀਆਂ ਤਾਂ ਹਰ ਚੀਜ਼ 'ਚ ਹੁੰਦੀਆਂ, ਹੌਲੀ ਹੌਲੀ ਉਹ ਆਪੇ ਠੀਕ ਹੋ ਜਾਂਦਾ। ਤੇ ਅੱਜ ਤੋਂ 30 ਸਾਲ ਪਹਿਲਾਂ ਪੱਗਾਂ ਵਾਲੇ 2-4 ਮਿਲਦੇ ਸੀ ਗੁਰਦੁਆਰਾ ਸਾਹਿਬ ਦੀ ਸੰਗਤ ਵਿੱਚ, ਅੱਜ ਸਾਡੇ 90% ਮਿਲ ਜਾਂਦੇ ਆ। ਬੜੀ ਖੁਸ਼ੀ ਹੁੰਦੀ ਹੈ ਕਿ ਫਰਕ ਹੀ ਨਹੀਂ ਪਤਾ ਲੱਗਦਾ ਜੀ। ਸੋ ਇਹ ਗੱਲਾਂ ਹੈਗੀਆਂ। ਫਿਰ ਦੂਸਰੀ,
ਕੋਈ ਗੱਲ ਨਹੀਂ, ਸੰਗਤ ਚਾਹੀਦੀ ਹੁੰਦੀ ਹੈ ਉਹਦੀ ਡਿਵੈਲਪਮੈਂਟ ਲਈ ਨਾ, ਮਾਹੌਲ ਚਾਹੀਦਾ ਹੁੰਦਾ। ਤੇ ਇੱਥੇ ਆ ਕੇ ਮੈਂ ਮਹਿਸੂਸ ਇਹ ਕੀਤਾ ਕਿ ਸਾਨੂੰ ਬਣਾਉਣੀ ਚਾਹੀਦੀ ਹੈ ਲਿਟਰੇਚਰ ਵਾਸਤੇ। ਪੰਜਾਬੀ ਸਾਹਿਤ ਸਭਾ ਅਸੀਂ ਕਾਇਮ ਕੀਤੀ ਤੇ ਮੈਂ 93 ਤੋਂ ਉਹਦੇ ਨਾਲ ਜੁੜੇ ਹੋਏ ਹਾਂ, ਉਹਦੇ ਪਰਮਾਨੈਂਟ ਡਾਇਰੈਕਟਰ ਵੀ ਹਾਂ ਜੀ। ਤੇ ਉਸ ਸਭਾ ਦੇ ਰਾਹੀਂ ਅਸੀਂ ਕੋਈ 150-200 ਕਿਤਾਬ ਸਾਹਿਤ ਨੂੰ ਦੇ ਚੁੱਕੇ ਹਾਂ। ਔਰ ਫੰਕਸ਼ਨ ਸਾਡਾ ਹਰ ਸਾਲ 'ਚ ਹੁੰਦਾ ਆ, ਕਾਨਫਰੰਸ ਵੱਡੀ ਹੁੰਦੀ ਹੈ, ਹੋਰ ਵੀ ਸਾਡੇ ਪੰਜਾਬੀ ਦਿਵਸ ਇਹ ਦਿਵਸ ਕਈ ਤਰੀਕੇ ਨਾਲ। ਤੇ ਕਿਤਾਬਾਂ ਸਾਡੇ ਕੋਲ ਤਕਰੀਬਨ ਹਰ ਮਹੀਨੇ ਹੀ ਆਈਆਂ ਰਹਿੰਦੀਆਂ ਜਿਨ੍ਹਾਂ ਨੂੰ ਅਸੀਂ ਲੋਕ ਅਰਪਿਤ ਕਰਦੇ ਹਾਂ ਜੀ। ਤੇ ਹਰ ਵਿਸ਼ੇ ਤੇ ਕਿਤਾਬ ਹੁੰਦੀ ਹੈ। ਔਰ ਕਈ ਸਾਡੇ ਬੜੇ ਖੋਜ ਤੇ ਲੱਗੇ ਹੋਏ ਨੇ ਕ੍ਰਿਟਿਕ ਨੇ, ਉਹ ਸੁਧਾਰ ਕਰਦੇ ਨੇ। ਵਰਕਸ਼ਾਪ ਹੁੰਦੀ ਹੈ। ਇੱਕ ਦਫਾ ਯਾਦ ਹੈ ਕਿ ਇੱਕ ਮੀਟਿੰਗ ਵਿੱਚ ਇੱਕ ਲਿਖ ਲਿਆ ਤੇ ਉਹਨੇ ਲਫ਼ਜ਼ ਵਿੱਚ ਨਾ ਕਿਤੇ ਯੂਜ਼ ਕਰ ਲਿਆ, ਵਰਤ ਲਿਆ ਚੂੜੇ ਦਾ, ਤੇ ਉਹ ਮੁੜ ਕੇ ਉਹਨੂੰ ਪੁਆਇੰਟ ਆਊਟ ਕੀਤਾ ਕਿ ਇਹ ਲਫ਼ਜ਼ ਨਹੀਂ ਵਰਤਣਾ। ਤੇ ਉਹਨੂੰ ਅੱਗੇ ਤੋਂ ਸਮਝ ਆ ਗਈ ਔਰ ਸੋਹਣੇ ਸੋਹਣੇ ਸ਼ਬਦ, ਜੇ ਕਿ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਉੱਥੇ ਪਕੜੀ ਜਾਂਦੀ ਹੈ। ਸਾਡੀ ਸਭਾਵਾਂ 'ਚ ਅਸੀਂ ਇਸ ਗੱਲ ਦਾ ਖਿਆਲ ਕਰਦੇ ਹਾਂ ਕਿ ਇਸ ਨੂੰ ਇੰਪਰੂਵ ਕਰਨਾ ਹੈ। ਤੇ ਸੋ ਸਾਹਿਤ ਬਹੁਤ ਜ਼ਰੂਰੀ ਹੈ। ਸਾਹਿਤ ਦਾ ਹੋਣਾ, ਹੁਣ ਅੱਜ ਵੀ ਸਾਨੂੰ ਸੁਰਿੰਦਰ ਸੋਲ ਜੀ ਮਿਲੇ 2 ਕਿਤਾਬਾਂ ਦੇ ਗਏ, ਬਹੁਤ ਵਧੀਆ ਕਿਤਾਬਾਂ ਨੇ ਜੀ। ਤੇ ਉਹ ਸਾਡਾ ਹੁਣ ਆ ਜਿਹੜਾ, ਜਿਸ ਤਰ੍ਹਾਂ ਸਾਡੀ ਆਵਾਜ਼ ਆ ਜਿਹੜੀ ਹੁਣ ਮੈਂ ਗੱਲ ਕਰ ਰਿਹਾ, ਅਗਰ ਮੈਂ ਕਿਤੇ ਹੋਰ ਤੇ ਬੋਲਦੇ ਹੁੰਦੇ ਜਿੰਨਾ ਮਰਜ਼ੀ ਬੋਲੀ ਜਾਂਦੇ, ਉਹ ਕਿਸੇ ਨੂੰ ਨਾ ਸੁਣਨੀ ਸੀ ਤੇ ਨਾ ਉਹਨੂੰ ਪਤਾ ਲੱਗਣਾ ਸੀ ਕਿ ਮੈਂ ਕੀ ਖਿਆਲ ਰੱਖਦੇ ਹਾਂ, ਕੀ ਬੋਲਦੇ ਹਾਂ। ਅੱਜ TV 84 ਦੇ ਇਸ ਸਟੂਡੀਓ ਵਿੱਚ ਬੈਠ ਕੇ ਜੋ ਮੈਂ ਗੱਲ ਕਰ ਰਿਹਾ ਤਾਂ ਮੈਨੂੰ ਪਤਾ ਹੈ ਕਿ ਸੈਂਕੜੇ ਹਜ਼ਾਰਾਂ ਲੋਕਾਂ ਦੇ ਕੰਨਾਂ 'ਚ ਪੈ ਰਹੀ ਹੈ ਜੀ। ਔਰ ਉਹ ਹੋ ਸਕਦਾ ਕਿ ਕੋਈ ਗੱਲ ਕਿਸੇ ਦੇ ਕੰਮ ਵੀ ਆ ਜਾਵੇ ਔਰ ਮੇਰਾ ਬੋਲਣਾ ਤੇ ਇਹ ਟਾਈਮ ਜਿਹੜਾ ਸਾਡਾ ਤੁਹਾਡਾ ਸਵਾਲ ਕਰਨਾ ਇਹ ਸਫਲ ਹੋ ਜਾਵੇ। ਸੋ ਇਸ ਕਰਕੇ ਸਾਨੂੰ ਇਹੋ ਜਿਹੀਆਂ ਵਿਚਾਰ ਜਿਹੜੀਆਂ ਹੈਗੀਆਂ, ਔਰ ਸਾਡੇ ਹੋਰ ਵੀ ਹੈਗੇ ਆ ਸੈਂਟਰ ਇੱਥੇ ਅੱਛੇ ਪ੍ਰੋਗਰਾਮ ਨੇ ਉਹਨਾਂ ਦੇ, TV ਸਟੇਸ਼ਨ ਹੈ, ਰੇਡੀਓ ਹੈ, ਰੇਡੀਓ ਹੁਣ ਸਾਡੇ ਉੱਤੇ ਚੱਲਦਾ, ਉੱਤੇ ਬਹੁਤ ਲੋਕ ਬੋਲਦੇ ਨੇ, ਬੜਾ ਅੱਛਾ ਬੋਲਦੇ ਨੇ। ਔਰ ਬਾਕੀ ਸਟੇਸ਼ਨਾਂ 'ਤੇ ਵੀ ਅਸੀਂ ਇਸੇ ਤਰ੍ਹਾਂ ਸੁਣਦੇ ਹਾਂ। ਤੇ ਹੁਣ TV 84 'ਤੇ ਜਿੱਦਾਂ ਸਾਡਾ ਪੰਥਕ ਪ੍ਰੋਗਰਾਮ ਚੱਲਦਾ ਹੈ, ਸੱਚੋ ਸੱਚ ਦਾ ਪ੍ਰੋਗਰਾਮ, ਜਿਸ 'ਚ ਬਹੁਤ ਅਸਲੀਅਤ ਦੀਆਂ ਗੱਲਾਂ ਹੁੰਦੀਆਂ, ਤੇ ਇਹਨੂੰ ਚਲਾਉਣ ਲਈ ਵੀ ਕੋਈ ਮੁਸ਼ਕਿਲ ਨਹੀਂ ਹੈਗਾ। ਹੁਣ ਤੇ ਵੈਸੇ ਸਾਰਾ ਹੀ ਉਹ ਆ ਰਿਹਾ, ਇੱਕ ਬਾਕਸ ਹੈਗਾ, ਉਹ ਲਗਾਓ ਤੇ TV 84 ਵੀ ਸੁਣੋ ਤੇ ਹੋਰ 200 ਚੈਨਲ ਵੀ ਜਿਹੜਾ ਮਰਜ਼ੀ ਦਿਲ ਕਰਦਾ ਸੁਣੋ ਜੀ। ਸੋ ਸਾਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਨਾਲ ਜੁੜਨਾ, ਦਿਲੋਂ ਜੁੜਨਾ, ਮਦਦ ਕਰਨੀ। ਇੱਕ ਬੰਦੇ ਲਈ ਕਿਸੇ, ਹੁਣ ਦੇਖੋ ਨਾ ਆਪਾਂ ਦਸਵੰਧ ਕੱਢਦੇ ਹੀ ਹਾਂ, ਗੁਰਦੁਆਰੇ ਜਾਂਦੇ ਹਾਂ, ਉੱਥੇ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਆਪਣੇ ਦਸਵੰਧ ਦਾ ਕੁਛ ਹਿੱਸਾ ਉੱਥੇ ਲਾਈਏ, ਪਿੰਗਲਵਾੜੇ ਨੂੰ ਭੇਜੀਏ, ਹੋਰ ਸੰਸਥਾਵਾਂ ਨੂੰ ਭੇਜੀਏ। ਪਰ ਇਸ ਵਕਤ ਦੀ ਲੋੜ ਹੈ ਕਿ ਸਾਨੂੰ ਆਪਣੇ ਆਪ ਨੂੰ, ਜਿਹੜਾ ਕਿ ਸਾਡੀ ਉੱਤੇ ਬੜਾ ਇਸ ਵੇਲੇ ਟਾਈਮ ਇਹੋ ਜਿਹਾ ਆਇਆ ਹੈ ਕਿ ਸਾਡੇ ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ ਜੀ। ਸਾਡੀ ਗੁਰਬਾਣੀ ਵਿੱਚ ਫਰਕ ਪਾਇਆ ਜਾ ਰਿਹਾ ਹੈ। ਸਾਨੂੰ ਇਹ ਨਹੀਂ ਪਤਾ ਕਿ ਵਿਰਾਮ ਕਿੱਥੇ ਲਾਣਾ ਹੈ, ਸੰਸਥਾ ਹੀ ਲੈਂਦੇ ਨਹੀਂ। ਸਾਡੇ ਕੋਲ ਜਿਹੜੇ ਅਖੰਡ ਪਾਠ ਦੀਆਂ ਲੜੀਆਂ ਚਲਾ ਲੈਂਦੇ ਆ, ਅਖੰਡ ਪਾਠ ਹੀ ਮਿਲਦੇ ਨਹੀਂ। ਜਿਹੜੇ ਲੋਕ ਉੱਥੇ ਪੜ੍ਹਨ ਆਉਂਦੇ ਆ, ਉਹਨਾਂ ਨੂੰ ਇਸ ਗੱਲ ਦੀ ਸੰਸਥਾ ਨਹੀਂ ਹੁੰਦੀ। ਤੇ ਇਹ ਪ੍ਰਬੰਧ ਕਰਨ ਲਈ ਸਾਰਿਆਂ ਨੂੰ ਕੋਆਪਰੇਸ਼ਨ ਦੇਣੀ ਚਾਹੀਦੀ। ਕ੍ਰਿਟਿਸਾਈਜ਼ ਤੇ ਕਰ ਸਕਦਾ, ਕ੍ਰਿਟਿਸਾਈਜ਼ ਨਹੀਂ ਮੈਂ ਕਰ ਰਿਹਾ ਕਿਸੇ ਨੂੰ ਵੀ। ਇਹ ਕਮੀਆਂ ਜਿਹੜੀਆਂ ਦੂਰ ਕਰਨ ਲਈ ਸਾਰਿਆਂ ਨੂੰ ਸੋਚਣਾ ਚਾਹੀਦਾ। ਔਰ ਕਿੱਦਾਂ ਹੁੰਦੀਆਂ, ਹੁਣ TV 84 ਹੈ, TV 84 ਦਾ ਹਰ ਮਹੀਨੇ ਹਜ਼ਾਰਾਂ ਦਾ, ਬਲਕਿ ਜੇ ਪੂਰੀ ਤਰ੍ਹਾਂ ਚਲਾਉਣਾ ਹੋਵੇ ਤਾਂ ਲੱਖਾਂ ਦਾ ਖਰਚਾ ਹੈ ਜੀ। ਜੇ ਪੂਰਾ ਸਟਾਫ ਪੂਰੀ ਚੀਜ਼ ਕਰਨੀ ਹੋਵੇ ਤੇ ਉਹਦੇ ਲਈ ਕਿਸੇ ਬੰਦੇ ਲਈ 50-100 ਭੇਜਦੇ ਨੇ, ਕੋਈ ਬਹੁਤੀ ਵੱਡੀ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਆਪਣੇ ਦਸਵੰਧ ਸਾਰੇ ਕੱਢ ਕੇ ਰੱਖਦੇ, ਜਿਹੜਾ ਹਜ਼ਾਰਾਂ 'ਚ ਹੋ ਜਾਂਦਾ ਤੇ ਉਹਦੇ ਵਿੱਚੋਂ 200-400-500 ਅਗਰ ਆਪਣੇ ਜਿਹੜਾ ਪੰਥ ਦੀ ਸੇਵਾ ਹੋ ਰਹੀ ਹੈ ਲਈ ਕੁਛ ਹੋ ਰਿਹਾ ਯਤਨ, ਉਹਦੇ ਵਿੱਚ ਇਹ ਕਰਨਾ ਉਹ ਬਣਦਾ ਬਹੁਤ ਚੰਗਾ ਹੈ। ਨਹੀਂ ਤਾਂ ਕਈ ਵਾਰ ਅਸੀਂ ਪਾਰਟੀਆਂ ਪੂਟੀਆਂ ਇਹ ਉਹ ਗੱਲਾਂ 'ਚ ਵੀ ਐਵੇਂ 200-300 ਖਰਚ ਕਰ ਦਿੰਦੇ ਹਾਂ। ਕੋਈ ਆ ਜਾਂਦਾ ਸਾਡੇ ਕੋਲ ਮੰਗਦਾ ਤੇ ਅਸੀਂ ਉਹਨੂੰ ਉਸ ਵੇਲੇ, ਔਰ ਪਤਾ ਨਹੀਂ ਉਹਨੇ ਕੀ ਕਰਨਾ ਕੀ ਨਹੀਂ। ਇਹ ਤਾਂ ਪਤਾ ਹੈ ਨਾ। ਹੁਣ
ਟੀਵੀ 84 ਜੋ ਕਰ ਰਿਹਾ ਸਭ ਨੂੰ ਪਤਾ ਹੈ ਨਾ ਜੀ। ਰੋਜ਼ ਸੁਣਦੇ ਨਾ ਪ੍ਰੋਗਰਾਮ। ਇਹਨਾਂ ਨੂੰ ਕਹਿ ਵੀ ਸਕਦੇ ਆ ਬਈ ਆਹ ਪ੍ਰੋਗਰਾਮ ਇਦਾਂ ਨਹੀਂ, ਇਦਾਂ ਕਰੋ। ਜੀ ਹੁਣ ਮੈਂ ਇੱਥੇ ਨਿਊਯਾਰਕ ਆਏ ਸੀ, ਮੈਂ ਇੱਥੇ ਬੋਲਣ ਵਾਸਤੇ ਨਹੀਂ ਆਏ ਸੀ, ਪਰ ਇਹਨਾਂ ਕਿਹਾ ਕਿ ਤੁਸੀਂ ਆ ਜਾਓ ਤੇ ਤੁਹਾਡੀ ਉੱਥੇ ਗੱਲਬਾਤ ਜਿਹੜੀ ਹੈ ਇਹ ਸੁਣਦੇ ਆ, ਬਾਕੀਆਂ ਨੂੰ ਸੁਣਾਉਂਦੇ ਆ। ਜੀ ਬਿਲਕੁਲ। ਤੇ ਮੇਰੇ ਲਈ ਕਿੰਨੀ ਵੱਡੀ ਗੱਲ ਹੈ। ਮੈਂ ਅੱਗੇ ਵੀ ਨਿਊਯਾਰਕ ਆਏ ਸੀ ਕਿ ਉਦੋਂ ਸਾਡਾ ਹੈ ਨਹੀਂ ਸੀਗਾ, ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਹੈ। ਤੇ ਨਹੀਂ, ਇਹ ਜ਼ਰੂਰੀ ਵੀ ਹੁੰਦਾ। ਹਾਂਜੀ, ਤੇ ਜ਼ਰੂਰੀ ਵੀ ਹੁੰਦਾ ਇਹ ਗੱਲਬਾਤ ਜਿਹੜੀ ਹੈ, ਵਿਚਾਰ ਚਰਚਾ ਜਿਹੜੀ ਹੈ। ਤੋਂ ਤੁਹਾਡੇ ਪੱਖ ਤੋਂ ਤੁਹਾਡਾ ਸਾਹਿਤ ਦੇ ਨਾਲ ਤੁਹਾਡਾ ਪ੍ਰੇਮ ਹੈ, ਬੜੇ ਲੰਬੇ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ, ਸੋ ਸਿੱਖਣ ਨੂੰ ਵੀ ਮਿਲਦਾ ਇਹਦੇ ਚੋਂ ਬਹੁਤ ਕੁਝ। ਦੇਖੋ ਕੋਈ ਵੀ ਗੱਲ ਕਰੇਗਾ ਨਾ, ਅੰਗਰੇਜ਼ੀ ਦਾ ਮੁਹਾਵਰਾ ਹੈ ਕਿ everyone is superior to other in one or the other respect। ਜੀ ਹਰ ਇੱਕ ਚ ਕੋਈ ਨਾ ਕੋਈ ਵੱਧ ਗੁਣ ਹੁੰਦਾ ਆ। ਔਰ ਉਜਾਗਰ ਕਦੋਂ ਹੁੰਦਾ ਹੈ? ਜਦੋਂ ਸਟੇਜ ਦਿਓ ਉਹਨੂੰ, ਉਹ ਜਿਹਾ ਮਾਹੌਲ ਦਿਓ। ਜਦ ਤੱਕ ਉਹ ਮਾਹੌਲ ਆਪਾਂ ਉਹਨੂੰ ਨਹੀਂ ਦਿੰਦੇ ਉਹ ਗੱਲ ਨਹੀਂ ਆਉਂਦੀ। ਜੀ ਬਿਲਕੁਲ। ਤੇ ਇਹ ਮਾਹੌਲ ਬਣ ਜਾਂਦਾ। ਹੁਣ ਮੈਂ ਆ ਜਿਹੜੀਆਂ ਗੱਲਾਂ ਕਰ ਰਿਹਾ, ਮੈਂ ਇੱਥੇ ਹੀ ਤੁਹਾਡੀ ਸਟੇਜ ਕਰਕੇ ਕਰ ਰਿਹਾ, ਇਸ ਕਰਕੇ। ਤੇ ਉਹ ਹੋਰ ਤਾਂ ਮੇਰੇ ਕੋਲ ਇੰਨੀਆਂ ਗੱਲਾਂ ਹੋਣੀਆਂ ਹੀ ਨਹੀਂ। ਜੀ ਇਹ ਮੈਂ ਹੁਣ ਨਾ ਇਹਨਾਂ ਗੱਲਾਂ ਲਈ ਕੋਈ ਤਿਆਰੀ ਕੀਤੀ ਹੈ, ਨਾ ਮੈਨੂੰ ਕੋਈ ਇਸ ਗੱਲ ਦੀ ਹੈਗੀ ਹੈ, ਪਰ ਉਹ ਆਪਣੇ ਆਪ ਹੀ ਅੰਦਰੋਂ ਆ ਰਹੀਆਂ ਕਿ ਆਹ ਗੱਲਾਂ ਕਰਨ ਵਾਲੀਆਂ ਨੇ, ਕੌਮ ਨਾਲ ਸੰਬੰਧਿਤ ਨੇ, ਤੁਹਾਡੇ ਨਾਲ ਸੰਬੰਧਿਤ ਨੇ। ਨਹੀਂ, ਜ਼ਰੂਰ ਸਾਰੇ। ਮੈਂ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਇਹ ਗੱਲਬਾਤ ਹੈ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਈ ਹੋਵੇਗੀ ਤੇ ਜ਼ਰੂਰ ਇਹਦੇ ਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਡਾਕਟਰ ਸਾਹਿਬ, ਅੰਤ ਦੇ ਵਿੱਚ ਮੈਂ ਜ਼ਰੂਰ ਚਾਹੂੰਗਾ, ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਸਟੂਡੀਓ ਦੇ ਵਿੱਚ ਆਏ ਹੋ, ਕੋਈ ਮੈਸੇਜ, ਕੋਈ ਮੈਸੇਜ ਹੈਗਾ ਦੇਣਾ ਚਾਹੋ? ਇਸ ਵਕਤ ਸਾਡੀ ਉਮਰ ਦੇ ਵਿੱਚ ਜੇ ਬੜੀ ਸੁਭਾਗ ਹੈ ਸਾਡੀ ਕੌਮ ਦੇ ਹਰ ਬੰਦੇ ਲਈ ਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਵਰ੍ਹਾ ਇੱਕ ਦਿਨ ਨਹੀਂ, ਪੂਰਾ ਸਾਲ ਜੀ ਹੈਗਾ ਹੈ ਉਹਨਾਂ ਨੂੰ ਯਾਦ ਕਰਨ ਲਈ ਔਰ ਮਨਾਣਾ। ਤੇ ਮੈਂ ਦੇਖਿਆ ਕਿ ਜਿਹੜੇ ਪ੍ਰੋਗਰਾਮ ਬਣ ਰਹੇ ਆ ਉੱਤੇ ਖਰਚ ਤਾਂ ਮਿਲੀਅਨਸ ਡਾਲਰਸ ਹੋ ਜਾਣੇ, ਲੱਖਾਂ, ਪਰ ਉਹਦੇ ਚ ਪ੍ਰਾਪਤੀ ਉਨੀ ਨਹੀਂ ਹੋਣੀ। ਅਸੀਂ ਹਰ ਇਹੋ ਜਿਹਾ ਪ੍ਰੋਗਰਾਮ ਸੋਚੀਏ ਔਰ ਇਹਦੇ ਕਰੀਏ ਕਿ 550ਵਾਂ ਵਰ੍ਹਾ ਗੁਰੂ ਨਾਨਕ ਦੇਵ ਜੀ ਦਾ ਇਸ ਤਰੀਕੇ ਨਾਲ ਮਨਾਈਏ ਕਿ ਉਹ ਆਉਣ ਵਾਲੇ 100 ਸਾਲ ਲਈ ਗੱਲ ਬਣ ਜਾਏ। ਜੀ ਜਿਸ ਤਰ੍ਹਾਂ ਮੈਂ ਕਹਿ ਰਹੇ ਸੀ ਕਿ ਸਾਡੇ ਪੰਥਕ ਜਿੰਨੇ ਵੀ ਪ੍ਰੋਗਰਾਮ ਨੇ, ਪੰਥਕ ਜਿੱਦਾਂ ਇਹ ਵੀ ਪੰਥਕ ਪ੍ਰੋਗਰਾਮ ਨੰਬਰ 1 ਹੈ, ਆਵਾਜ਼ ਸਾਡੀ ਪੰਥ ਦੀ ਸਾਰੀ ਦੁਨੀਆ ਤੱਕ ਪਹੁੰਚਾਉਣ ਲਈ, ਜੀ ਸਾਡੇ ਇਸ਼ੂਜ਼ ਨੂੰ, ਇਹਨਾਂ ਨੂੰ ਸਪੋਰਟ ਕਰੀਏ ਵੱਧ ਤੋਂ ਵੱਧ। ਸਿਰ ਇਹ ਨਾ ਕਾਮਯਾਬ ਕਰਕੇ ਉੱਪਰ ਲਿਆਈਏ ਕਿ ਸਾਡਾ 550ਵਾਂ ਵਰ੍ਹਾ ਦੇ ਵਿੱਚ ਅਸੀਂ ਕਹਿ ਸਕੀਏ ਕਿ 550ਵਾਂ ਵਰ੍ਹਾ ਗੁਰੂ ਸਾਹਿਬ ਦਾ ਆਇਆ ਤੇ ਸਾਨੂੰ ਇੰਨੀ ਮਦਦ ਮਿਲ ਗਈ। ਸਾਡਾ ਪ੍ਰੋਗਰਾਮ ਇੱਥੋਂ ਤੋਂ ਇੱਥੇ ਚਲਾ ਗਿਆ। ਜੀ ਇਹ ਸੋਚਣ ਵਾਲੀ ਔਰ ਸਮਝਣ ਵਾਲੀ ਗੱਲ ਹੈ। ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਪੰਜਾਬੀ ਦੀ ਗੱਲ ਹੈ, ਭਈ ਕਰ ਲਓ ਪ੍ਰਣ ਕਿ ਅਸੀਂ ਘਰ ਦੇ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਣੀ ਔਰ ਇਸ ਵਰ੍ਹੇ 'ਚ ਹੋਵੇ 550 ਵਰ੍ਹੇ 'ਚ ਇਹ ਪ੍ਰਣ ਕਰ ਲਓ ਕਿ ਬੱਚਾ ਕਰੇ ਸਵਾਲ ਸਾਨੂੰ ਅੰਗਰੇਜ਼ੀ ਵਿੱਚ ਸਕੂਲੋਂ, ਕਿਉਂਕਿ ਸਕੂਲੇ ਜਾਂਦਾ 8 ਘੰਟੇ ਰੋਜ਼ ਪੜ੍ਹਦਾ ਹੈ, ਆਪਣੇ ਫਰੈਂਡਸ ਨਾਲ ਗੱਲਾਂ ਬਾਤਾਂ ਅੰਗਰੇਜ਼ੀ 'ਚ ਕਰਦਾ, ਪਰ ਇਹ ਕਹੋ ਕਿ ਜਦੋਂ ਤੂੰ ਘਰ ਦੀ ਸਰਦਲ ਟੱਪ ਕੇ ਘਰ ਆ ਗਿਆ ਨਾ ਸਾਡੇ ਕੋਲ, ਤੇ ਤੈਨੂੰ ਜਵਾਬ ਪੰਜਾਬੀ 'ਚ ਮਿਲੂਗਾ ਭਾਵੇਂ ਤੂੰ ਅੰਗਰੇਜ਼ੀ 'ਚ ਪੁੱਛ। ਸੋ ਪੰਜਾਬੀ ਬੋਲਣ ਦਾ ਆਪਣਾ, ਸਾਨੂੰ ਤਾਂ ਪੰਜਾਬੀ ਆਉਂਦੀ ਹੈ, ਪਰ ਮੈਂ ਹੈਰਾਨ ਹੁੰਦਾ ਕਿ ਕਈ ਵਾਰ ਲੰਗਰ ਦੇ ਵਿੱਚ ਵੀ ਨਾ ਉਹ ਬੱਚੇ ਨੂੰ ਜਦੋਂ ਰੋਕ ਰਹੇ ਹੁੰਦੇ ਆ ਕਿ ਲੰਗਰ ਖਾ ਲਾ ਜਾਂ ਨਾ ਖਾ ਲਾ ਜਾਂ ਇੱਧਰ, ਤਾਂ ਅੰਗਰੇਜ਼ੀ 'ਚ ਗੱਲ ਕਰ ਰਹੇ ਹੁੰਦੇ ਆ। ਤੇ ਜੇ ਬੱਚਾ ਉਹਨੂੰ ਪੰਜਾਬੀ 'ਚ ਪੁੱਛ ਵੀ ਲੈ ਤਾਂ ਫਿਰ ਹੀ ਜਵਾਬ ਉਹਨੂੰ ਅੰਗਰੇਜ਼ੀ 'ਚ ਹੀ ਦਿੰਦੇ, ਉਹ ਨੋ ਕਰਕੇ ਹੀ ਦਿੰਦੇ ਆ, ਜਾਂ ਕਰਕੇ ਦਿੰਦੇ ਜੀ। ਕਿ ਸਾਡੇ ਆਪਣੇ ਕੋਲ ਕੋਈ ਲਫ਼ਜ਼ ਨਹੀਂ ਹੈ, ਇੰਨੇ ਸੋਹਣੇ ਲਫ਼ਜ਼ ਨੇ, ਤਮੀਜ਼ ਦੇ ਪਿਆਰੇ ਲਫ਼ਜ਼। ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ 550ਵੇਂ ਵਰ੍ਹੇ 'ਚ ਆਪਾਂ ਆਪਣੀ ਮਾਂ ਬੋਲੀ ਨੂੰ, ਪੰਜਾਬੀ ਨੂੰ ਉੱਪਰ ਲਿਜਾਣ ਲਈ ਜੋ ਵੀ ਯਤਨ ਸਾਡੇ ਤੋਂ ਬਣਦਾ ਹੈ ਉਹ ਕਰੀਏ। ਜੀ ਸਭ ਤੋਂ ਪਹਿਲਾਂ ਤੇ ਆਪਣੇ ਘਰਾਂ ਦਾ ਮਾਹੌਲ ਬਣਾਈਏ ਪੰਜਾਬੀ ਦਾ। ਦੂਸਰੀ ਗੱਲ ਕਿ ਦੇਖੋ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਬੜੀਆਂ ਗੰਭੀਰ ਹੁੰਦੀਆਂ ਨੇ ਤੇ ਅਸੀਂ ਉਹਨੂੰ ਮਖੌਲੀ ਹੀ ਸਮਝ ਲੈਂਦੇ। ਮੈਨੂੰ ਪਤਾ, ਮੈਂ ਕਵਿਤਾ ਲਿਖਦੀ ਹਾਂ ਨਾ, ਕਵਿਤਾ ਇੱਕ ਦਿਨ 'ਚ ਨਹੀਂ ਬਣਦੀ,
ਹੁਣ ਮੈਨੂੰ ਖਿਆਲ ਆਇਆ ਨਾ ਇਸ ਤਰ੍ਹਾਂ ਇੱਕ ਲਾਈਨ ਆਈ ਜੀ ਤੇ ਉਹਨੂੰ ਬਣਾਉਣ 'ਚ ਕਈ ਵਾਰਾਂ ਹਫ਼ਤਾ ਲੱਗ ਜਾਂਦਾ, ਕਈ ਵਾਰਾਂ ਮਹੀਨਾ ਲੱਗ ਜਾਂਦਾ, ਕਈ ਵਾਰ ਸਾਲ ਵੀ ਲੱਗ ਜਾਂਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਫਾਰ ਐਗਜ਼ਾਮਪਲ ਦੱਸਦੇ ਹਾਂ, ਇੱਕ ਲਾਈਨ ਮੈਨੂੰ ਕਿਸੇ ਦੋਸਤ ਦੇ ਕਹਿਣ ਤੇ ਮੈਂ ਲਿਖੀ, ਪਿਆਰ ਤੇਰੇ ਦੀ ਖਿੱਚ ਲੈ ਆਉਂਦੀ 100 ਕੋਹਾਂ ਉੱਤੇ, ਜਾਂਦੇ ਨਹੀਂ ਹਨ ਬਿਨਾਂ ਪਿਆਰ ਤੋਂ 2 ਕਦਮ ਵੀ ਪੁੱਟੇ। ਜੀ ਤੇ 50 ਸਾਲਾਂ ਬਾਅਦ, ਬਲਕਿ ਇਹ ਲਾਈਨ ਜਿਹਨੂੰ ਵੀ ਸੁਣਾਈ ਉਹਨੂੰ ਬੜੀ ਪਿਆਰੀ ਲੱਗੀ, ਕਿ ਉਹ ਅਸਲੀਅਤ ਜੀ ਗੱਲ ਹੈ ਨਾ। ਜੀ ਤੇ 50 ਸਾਲਾਂ ਬਾਅਦ ਮੈਂ ਗਜ਼ਲ ਲਿਖਣ ਦੇ ਵੱਲ ਮੇਰਾ ਝੁਕਾਅ ਹੋਇਆ ਤੇ ਗਜ਼ਲ ਦੇ ਚੰਗੇ ਜਾਣਕਾਰ ਮੇਰੇ ਨਾਲ ਮਿਲੇ ਤਾਂ ਉਹ ਕਹਿੰਦੇ ਜੀ ਇਸ ਲਾਈਨ ਤੇ ਫਿਰ ਆਪਾਂ ਗਜ਼ਲ ਬਣਾਈਏ। ਤੇ ਹੁਣ ਉਹ ਗਜ਼ਲ ਵੀ ਸਾਰਿਆਂ ਨੂੰ ਬੜੀ ਚੰਗੀ ਲੱਗ ਰਹੀ, ਉਹਦੇ 6-7 ਸ਼ੇਰ ਜਿੰਨੇ ਚਾਹੀਦੇ ਹੁੰਦੇ ਅਸੀਂ ਬਣਾ ਲੈ, ਨਾਲ ਜੋੜ ਲੈ। ਜਿਸ ਤਰ੍ਹਾਂ ਕਿਆ ਵੈਦ ਨੇ ਸਫ਼ਰ ਨਹੀਂ ਕਰਨਾ ਹੈ ਜਾਨ ਨੂੰ ਖਤਰਾ, ਕਿਉਂਕਿ ਮੇਰਾ ਓਪਨ ਹਾਰਟ ਸਰਜਰੀ ਹੋ ਕੇ ਕੁਝ ਥੋੜਾ ਜਿਹਾ ਹਾਲਤ ਐਸੀ ਹੋਈ ਸੀ ਤੇ ਉਹ ਜਦੋਂ ਅਸੀਂ ਗਜ਼ਲ ਦਾ ਸ਼ੁਰੂ ਕੀਤਾ, ਜੀ ਕਿਆ ਵੈਦ ਨੇ ਸਫ਼ਰ ਨਹੀਂ ਕਰਨਾ ਹੈ ਜਾਨ ਨੂੰ ਖਤਰਾ, ਫਿਰ ਵੀ ਸਭਾ 'ਚ ਆ ਗਿਆ ਹਾਂ ਕਈ 100 ਮੀਲਾਂ ਉੱਤੇ। ਉਸੇ ਨਾਲ ਜੁੜ ਗਏ ਨਾ ਜੀ ਪਹਿਲੀ ਲਾਈਨ, ਪਿਆਰ ਤੇਰੇ ਦੀ ਖਿੱਚ ਲੈ ਆਉਂਦੀ 100 ਕੋਹਾਂ ਉੱਤੇ, ਜਾਂਦੇ ਨਹੀਂ ਹਨ ਬਿਨਾਂ ਪਿਆਰ ਤੋਂ 2 ਕਦਮ ਵੀ ਪੁੱਟੇ। ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਜੁੜ ਗਈ, ਕਿਹਾ ਵੈਦ ਨੇ ਆਪਣੀ ਹਾਲਤ ਵੀ ਸਾਰੀ ਬਿਆਨ ਕਰਤੀ, ਅਗਲੇ ਨੂੰ ਪੁੱਛਣ ਦੀ ਲੋੜ ਨਹੀਂ, ਸਫ਼ਰ ਨਹੀਂ ਕਰਨਾ ਹੈ ਜਾਨ ਨੂੰ ਖਤਰਾ, ਫਿਰ ਵੀ ਸਭਾ 'ਚ ਆ ਗਿਆ ਹਾਂ ਕਈ 100 ਮੀਲਾਂ ਉੱਤੇ। ਜਿੱਦਾਂ ਹੁਣ ਮੈਂ ਯੂਨੀਵਰਸਿਟੀ ਤੋਂ ਚੱਲ ਕੇ ਨਿਊਯਾਰਕ ਪਹੁੰਚ ਗਏ ਤੇ ਮੈਨੂੰ ਕਹਿ ਰਹੇ 600 ਮੀਲ ਦਾ ਸਫ਼ਰ ਤੁਸੀਂ 6 ਘੰਟਿਆਂ ਦਾ ਕਿੱਦਾਂ ਕਰ ਲਓਗੇ? ਮੈਂ ਕਿਹਾ ਇੱਕ ਕਿਤਾਬ ਜਿੰਨਾ ਹੀ ਹੈ। ਉਹੀ ਗੱਲ ਹੋਈ, ਜਿਹੜੀ ਕਿਤਾਬ ਮੈਂ ਪੜ੍ਹਨੀ ਸ਼ੁਰੂ ਕੀਤੀ ਸੀ ਉਹਦੇ ਵੀ 10 ਸਫ਼ੇ ਰਹਿ ਗਏ ਤੇ ਪਹਿਲਾਂ ਹੀ ਨਿਊਯਾਰਕ ਆ ਗਏ। ਜੀ ਸੋ ਅਸੀਂ ਪੜ੍ਹਨ ਦਾ, ਹਾਂ ਜਿਹੜੀ ਗੱਲ ਮੈਂ ਇਹਦੇ ਤੋਂ ਇਹ ਕਹਿਣੀ ਚਾਹੁੰਦਾ ਹਾਂ ਖਾਸ ਕਰਕੇ ਕਿ ਵੀਰੋ ਭੈਣੋ ਭਰਾਓ ਬੱਚੋ, ਇੱਕ ਗੱਲ ਜ਼ਰੂਰ ਕਰੋ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਔਰ ਉਸ ਦਾ ਭਾਵ ਇਹ ਰੁਮਾਲਿਆਂ 'ਚ ਢੱਕ ਕੇ ਨਹੀਂ, ਨਾ ਕੁਛ ਉਹਦਾ ਫਰਕ ਪੈਂਦਾ ਆ। ਅਸੀਂ ਤੇ ਡਰਦੇ ਰਹਿੰਦੇ ਰੁਮਾਲਾ ਚੁੱਕ ਕੇ ਵੀ ਹੱਥ ਨਾ ਲੱਗ ਜਾਏ, ਜੀ ਗਲਤ ਗੱਲ ਹੈ। ਮੈਂ ਕਹਿੰਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਗੁਰਬਾਣੀ ਝੋਲੇ 'ਚ ਪਾ ਕੇ ਜੰਗਲਾਂ 'ਚ ਠਹਿਰਦੇ ਸੀ, ਕੋੜੀਆਂ ਦੀਆਂ ਕੁੱਲੀਆਂ 'ਚ ਠਹਿਰਦੇ ਸੀ, ਚੁਗੀਆਂ 'ਚ ਠਹਿਰਦੇ ਸੀ। ਉਦੋਂ ਗੁਰਬਾਣੀ ਨੂੰ ਕੁਛ ਨਹੀਂ ਹੋਇਆ ਤੇ ਹੁਣ ਕੀ ਰੁਮਾਲੇ ਨੂੰ ਹੱਥ ਲਾਣਾ ਪਿੱਠੂ? ਉਸ ਨੂੰ ਪੜ੍ਹੋ, ਸਿੱਖੋ। ਇਹ ਜ਼ਰੂਰ ਕਰੋ ਕਿ ਹੁਣ ਜਿੰਨਾ ਇਸ ਵਰੇ ਵਿੱਚ ਇੱਕ ਵਾਰਾਂ ਤੇ ਆਪਾਂ ਇਹ ਜਿਹੜਾ ਹੈ ਨਾ ਸਹਿਜ ਪਾਠ ਕਰਨਾ ਹੀ ਕਰਨਾ। ਔਰ ਜਪਜੀ ਸਾਹਿਬ ਬੱਚਿਆਂ ਨੂੰ ਕਹਿ ਦਿਓ ਕਿ ਇਹ ਤੁਹਾਨੂੰ ਯਾਦ ਕਰਨਾ ਹੀ ਹੈ ਇਸ ਵਰੇ 'ਚ। ਔਰ ਮੈਨੇ ਜਿਹਨੂੰ ਯਾਦ ਹੈ ਉਹ ਇਹਦੀ ਸਟੀਕ ਲਵੇ ਤੇ ਇਹਦੇ ਸਾਰੇ ਮੈਨੇ ਕਰੇ। ਔਰ ਇਹਦੇ 'ਚ ਤੁਹਾਨੂੰ ਫਰਕ ਪਤਾ ਲੱਗੂਗਾ। ਫਰਕ ਤੇ ਇੱਥੋਂ ਤੱਕ ਵੀ ਜਦੋਂ ਕਹਿੰਦਾ ਤੈਨੂੰ ਗੁਰਮੰਤਰ ਯਾਦ ਹੈ, ਉਹ ਕਹਿੰਦਾ ਮੈਨੂੰ ਯਾਦ ਨਹੀਂ, ਮੈਨੂੰ ਪਤਾ ਨਹੀਂ, ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਗੁਰਮੰਤਰ ਤਾਂ ਸਿਰਫ ਵਾਹਿਗੁਰੂ ਕਹਿਣਾ ਹੀ ਹੈ। ਉਹ ਨਾ ਕਰ ਦਿੰਦਾ ਪਹਿਲਾਂ, ਤੇ ਜਦੋਂ ਕਹਿੰਦਾ ਤੈਨੂੰ ਵਾਹਿਗੁਰੂ ਨਹੀਂ ਕਹਿਣਾ ਹੁੰਦਾ, ਕਹਿੰਦਾ ਹੁੰਦਾ ਤੇ ਮੈਂ ਕਿਹਾ ਇਹੀ ਤਾਂ ਗੁਰਮੰਤਰ ਹੈ। ਸੋ ਨਾ ਪੁੱਛੋ, ਮੇਰਾ ਨਾਂ ਗੁਰਵੀਰ ਹੈ। ਗੁਰਵੀਰ ਹੈ ਤੇ ਸਿੰਘ ਕਿੱਧਰ ਗਏ ਤੇਰੇ? ਸਿੰਘ ਤੇ ਲਾ ਨਾਲ। ਬਿਲਕੁਲ ਹਾਂਜੀ, ਇਸ ਤਰ੍ਹਾਂ ਹੀ ਬੱਚਿਆਂ ਦਾ ਤੇ ਮੇਰਾ ਨਾਂ ਜੀ ਰਵਨੀਤ ਹੈ। ਰਵਨੀਤ ਹੈ ਤੇ ਰਵਨੀਤ ਨਾਲ ਕੌਰ ਵੀ ਲਾ ਲਾ, ਸਜਾਦੀ ਤੇ ਤਾਦੀ ਬਣੇਗੀ ਨਾ। ਇਸ ਕਰਕੇ ਉਹਨਾਂ ਨੂੰ ਇਹ ਦੱਸਣਾ ਕਿੰਨੇ ਆ? ਵੱਡਿਆਂ ਨੇ ਦੱਸਣਾ, ਮਾਂ ਪਿਓ ਨੇ ਦੱਸਣਾ। ਨਹੀਂ ਤਾਂ ਪਰ ਮਾਂ ਪਿਓ ਵੀ ਬੱਚੇ ਨੂੰ ਤਾਂ ਪਹਿਲਾਂ ਹੀ ਗੁੰਗਾ ਬਣਾ ਦਿੰਦੇ ਆ। ਜੇ ਮੈਂ ਪੁੱਛਾਂ, ਛੋਟਾ ਬੱਚਾ ਹੋਏ ਨਾ, ਉਹਨੂੰ ਪੁੱਛਦੇ ਮੈਂ ਤੇਰਾ ਨਾਂ ਕੀ ਹੈ ਜੀ, ਉਹ ਬੱਚੇ ਨੇ ਤਾਂ ਥੋੜਾ ਜਿਹਾ ਝੁੱਕ ਚੱਕ ਕੇ ਕਹਿਣਾ ਹੁੰਦਾ ਨਾ, ਟਾਈਮ ਲੈ ਕੇ। ਤੇ ਮਾਂ ਪਿਓ ਪਹਿਲਾਂ ਇਹਦਾ ਨਾਂ ਹੈ ਫਲਾਣਾ ਜੀ। ਉਹ ਮੈਂ ਕਿਹਾ ਭਾਈ ਸਾਹਿਬ ਤੁਹਾਨੂੰ ਤਾਂ ਪੁੱਛਿਆ ਹੀ ਨਹੀਂ ਮੈਂ, ਇਹਨੂੰ ਪੁੱਛੇ, ਇਹਨੂੰ ਦੱਸਣ ਦਿਓ ਜੀ। ਜੇ ਉਹ ਅੱਜ ਨਹੀਂ ਦੱਸੋਗੇ ਤਾਂ ਵੱਡੇ ਹੋ ਕੇ ਵੀ ਨਹੀਂ ਦੱਸਣਾ। ਬੱਚੇ ਜਦੋਂ ਇਹੋ ਜਿਹੀ ਗੱਲ ਕਰਦਿਆਂ ਸੰਗਦੇ ਨੇ ਤੇ ਉਹ ਸ਼ਰਾਰਤ ਕਰਨੀ ਹੋ ਜਾ ਹੋਰ ਕਹੇ, ਉਹ ਫਿਰ ਨਹੀਂ ਸੰਗਦੇ। ਪਰ ਸਵਾਲ ਇਹ ਹੈ ਕਿ ਉਹਨਾਂ ਨੂੰ ਅਸੀਂ ਇਹ ਗੱਲ ਦਾ ਝੱਕ ਖੋਲ੍ਹਣਾ ਹੈ। ਜੇ ਮੇਰਾ ਝੱਕ 8ਵੀਂ ਵਿੱਚ ਸਾਡੇ ਟੀਚਰ ਨੇ ਗੁਰਦੁਆਰੇ ਵਿੱਚ ਕਵੀ ਦਰਬਾਰ ਰੱਖ ਕੇ ਮੁਕਾਬਲਾ ਕਰਾ ਕੇ ਨਾ ਖੋਲ੍ਹਿਆ ਹੁੰਦਾ ਤਾਂ ਅੱਜ ਮੈਂ ਬੋਲ ਨਹੀਂ ਸਕਦੇ। ਜਿੰਨਾ ਮਰਜ਼ੀ ਇਹ ਅਮਰਪ੍ਰੀਤ ਵੀਰ ਜੀ ਕਹਿੰਦੇ ਰਹਿੰਦੇ ਕਿ ਬੋਲੋ ਜੀ, ਦੱਸੋ ਕੁਛ,
ਤੇ ਜੀ। ਮੈਂ ਇੱਕ ਗੱਲ ਵੀ ਨਹੀਂ ਕਰ ਸਕਦੀ। ਸੋ ਇਹ ਅਜੇ ਇਹ ਉਮਰ ਹੁੰਦੀ ਹੈ ਸਿੱਖਣ ਦੀ। ਬੱਚਿਆਂ ਕੋਲ ਮੈਮਰੀ ਬਹੁਤ ਹੈ। ਜੇ ਉਹ ਜਪਜੀ ਸਾਹਿਬ ਯਾਦ ਕਰ ਜਾਣਗੇ ਤੇ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਣਾ, ਵਾਧਾ ਹੀ ਹੋਣਾ ਹੈ। ਸਾਡੇ ਨਾਲੋਂ 3000 ਗੁਣਾ ਮੈਮਰੀ ਉਹਨਾਂ ਕੋਲ ਹੈ। ਸਾਡੀ ਤਾਂ ਮੈਮਰੀ ਖਰਚ ਹੋ ਚੁੱਕੀ ਹੈ। ਹੁਣ ਤੇ ਜੀ। ਸਾਨੂੰ ਭੁੱਲ ਜਾਂਦਾ ਹੈ, ਕਈ ਵਾਰ ਨਾ ਹੀ ਭੁੱਲ ਜਾਂਦਾ। ਹੁਣ ਮੈਂ ਕਪੂਰ ਸਿੰਘ ਉਹਨਾਂ ਦਾ ਨਾਮ ਭੁੱਲੇ ਹੋਏ ਸੀ। ਜੀ। ਅੱਛਾ, ਹੁਣ ਚੀਜ਼ ਹੈ ਕਿ ਸਾਡੀ ਜੋ ਅਸੀਂ ਉਹ ਵਰਤੋਂ ਜਾਂਦੀ ਹੈ, ਸਾਡੀ ਮੈਮਰੀ ਘਟੀ ਜਾਂਦੀ ਹੈ। ਸੋ ਇਹਨਾਂ ਗੱਲਾਂ ਵੱਲ ਧਿਆਨ ਰੱਖਣ ਦੀ ਜਿਹੜੀ ਹੈ ਉਹ ਬੱਚਿਆਂ ਜ਼ਰੂਰਤ ਦੀ ਹੈ। ਇਸ ਗੁਰੂ ਗੋਬਿੰਦ ਸਿੰਘ ਜੀ ਨੇ 5 ਸਾਲ ਤਾਂ ਪਟਿਆਲੇ ਉਹ ਰਹੇ, ਪਟਨਾ ਸਾਹਿਬ। ਬੋਲੀ ਵੀ ਉੱਥੋਂ ਦੀ ਵੱਖਰੀ ਸੀਗੀ, ਇਸ ਕਰਕੇ ਉਹਨਾਂ ਨੇ ਉਹ ਸੰਸਕ੍ਰਿਤ ਵਗੈਰਾ ਉੱਥੇ ਸਿੱਖੀ ਸਿਖਾਈ। ਇੱਥੇ ਆ ਕੇ 5 ਸਾਲ ਦੇ ਵਿੱਚ 9 ਸਾਲ ਦੀ ਉਮਰ ਤੱਕ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਜ਼ਬਾਨੀ ਰੱਖ ਲਿਆ ਸੀ, ਯਾਦ ਕਰ। ਉਸ ਮੈਮਰੀ ਤੋਂ ਉਹਨਾਂ ਨੇ ਦਮਦਮਾ ਸਾਹਿਬ 'ਚ ਆਪਣੀ ਮੈਮਰੀ ਤੋਂ ਲਿਖਵਾਇਆ, ਜਿਹੜੇ ਜਿਸ ਨੂੰ ਗੁਰਿਆਈ ਮਿਲੀ। ਜੀ। ਬੱਚੇ ਦੀ ਮੈਮਰੀ ਇੰਨੀ ਹੁੰਦੀ ਹੈ। ਔਰ ਮੈਨੂੰ ਇਹ ਵੀ ਯਾਦ ਹੈ ਕਿ ਜਿਹੜੀਆਂ ਗੱਲਾਂ ਮੇਰੇ 5 ਸਾਲ 'ਚ ਬੀਤੀਆਂ ਨਾ, ਮੈਂ ਕਲਕੱਤੇ ਸੀ ਉਹਨਾਂ ਦਿਨਾਂ 'ਚ, ਉਹ ਮੈਨੂੰ ਅੱਜ ਵੀ ਯਾਦ ਹੈ, 80 ਸਾਲ ਬਾਅਦ ਵੀ ਯਾਦ ਹੈ। ਔਰ ਜਿਹੜੀਆਂ ਗੱਲਾਂ ਲਾਹੌਰ ਦੇ ਵਿੱਚ ਅਸੀਂ ਕਰਦੇ ਰਹੇ ਹਾਂ, ਉਹ ਅੱਜ ਵੀ ਮੇਰੇ ਸਾਹਮਣੇ ਪੂਰੀ ਗੱਲ ਯਾਦ ਹੈ। ਅੱਜ ਦੀ ਭੁੱਲ ਜਾਊਗੀ, ਮਗਰ ਉਦੋਂ ਦੀਆਂ ਗੱਲਾਂ, ਬੱਚੇ ਬਚਪਨ ਦੀਆਂ ਗੱਲ ਕਦੀ ਨਹੀਂ ਭੁੱਲਦੀ। ਤੇ ਜਿਹੜੀ ਗੁਰਬਾਣੀ ਉਦੋਂ ਯਾਦ ਕੀਤੀ ਸੀ, ਸਕੂਲ ਖਾਲਸਾ ਸਕੂਲ ਸੀਗਾ, ਉਹਨਾਂ ਯਾਦ ਕਰਵਾਈ ਸੀ, ਉਹ ਹੁਣ ਵੀ ਕੰਮ ਆ ਰਹੀ, ਉਹ ਭੁੱਲਦੀ ਨਹੀਂ। ਸੋ ਬੱਚਿਆਂ ਨੂੰ ਤੁਸੀਂ ਇਹ ਨਾ ਸਮਝੋ ਕਿ ਇਹਨਾਂ ਨੂੰ ਕੋਈ ਬੋਝ ਨਹੀਂ ਹੁੰਦਾ। ਜੇ ਤੁਸੀਂ ਖੁੱਲ੍ਹਾ ਛੱਡ ਦਿਓਗੇ ਨਾ, ਉਲਟਾ ਇਹਨਾਂ ਦਾ ਬ੍ਰੇਨ ਥੋੜਾ ਘਟ ਜਾਊਗਾ। ਜੇ ਉਹ ਇਹ ਕਰਦੇ ਰਹਿਣਗੇ ਤਾਂ ਉਹਨਾਂ ਦਾ ਬ੍ਰੇਨ ਹੋਰ ਵਧੇਗਾ। ਉਹਨਾਂ ਨੂੰ ਬ੍ਰੇਨ ਵਧਾਉਣ ਦਾ ਤਰੀਕਾ ਇਹੀ ਹੈ। ਮੈਂ ਇੱਕ ਦਫਾ ਮੈਂ ਪੋਤੀ ਨੂੰ ਸਵਾਲ ਕੀਤਾ, ਉਹ ਬੜੇ ਸਵਾਲ ਕਰਦੀ ਉਹਨੂੰ। ਮੈਂ ਤੂੰ ਸਵਾਲ ਕਰਿਆ ਕਰ, ਜਿੰਨੀਆਂ ਪਜ਼ਲਾਂ ਕਰਾਂਗੇ ਨਾ, ਉਹਨਾਂ ਤੇਰਾ ਦਿਮਾਗ ਵਧੂਗਾ। ਪਜ਼ਲ ਨਾ ਜੀ। ਜਿੰਨਾ ਟੀਵੀ ਦੇਖेंगे, ਰੇਡੀਓ ਉਹਨਾਂ ਘਟੂਗਾ, ਉਹ 'ਚ ਦਿਮਾਗ ਕੰਮ ਨਹੀਂ ਕਰਦਾ, ਵੇਖੀ ਜਾਣ। ਸੋ ਬੱਚਿਆਂ ਨਾਲ ਗੱਲਬਾਤ ਕੀਤੀ ਜਾਵੇ ਤੇ ਆਪ ਕਿਤਾਬ ਪੜ੍ਹੀ ਜਾਵੇ। ਰੋਜ਼ ਦੇ 10 ਸਫ਼ੇ ਪੜ੍ਹੋ, ਚੰਗੀ ਕਿਤਾਬ। ਇਹ ਨਹੀਂ ਮੈਂ ਕਹਿੰਦੇ ਕਿ ਕਿਤਾਬਾਂ ਹਰ ਤਰ੍ਹਾਂ ਦੀਆਂ ਹੈਗੀਆਂ, ਸਾਡੇ ਖਿਲਾਫ ਹੀ ਬਥੇਰੀਆਂ ਹੈਗੀਆਂ ਜਿਹੜੀਆਂ ਹੁਣ ਛਪ ਕੇ ਆ ਰਹੀਆਂ। ਉਹਨਾਂ ਵਿੱਚ ਇਤਿਹਾਸ ਸਾਡਾ ਗਲਤ ਕਰਕੇ ਹੈਗਾ, ਹੋਰ ਗੱਲਾਂ ਗਲਤ ਕਰਕੇ ਹੈਗੀਆਂ, ਇੱਕ ਦੂਸਰੇ ਦੇ ਉੱਤੇ ਕਈ ਕੁਛ ਮਾੜਾ ਕਿਹਾ ਹੋਇਆ ਹੈ, ਜਿਹਨਾਂ ਨੂੰ ਅਸੀਂ ਪੂਜਦੇ ਹਾਂ ਤੇ ਉਹਨਾਂ ਨੇ ਚੋਰ ਡਾਕੂ ਕਹਿ ਦਿੰਦੇ। ਇਹੋ ਜਿਹੀਆਂ ਕਿਤਾਬਾਂ ਵੀ ਹੈਗੀਆਂ, ਉਹਨਾਂ ਤੋਂ ਪਰਹੇਜ਼ ਕਰੋ। ਕਿਤਾਬ ਸੋਚ ਸਮਝ ਕੇ ਕਿਸੇ ਦੀ ਸਲਾਹ ਨਾ ਲਓ ਤੇ ਉਸ ਕਿਤਾਬ ਨੂੰ ਪੜ੍ਹੋ, ਭਾਵੇਂ 2-2 ਸਫ਼ੇ ਕਰਕੇ ਪੜ੍ਹੋ ਤੇ ਬੱਚਿਆਂ ਨੂੰ ਪੜ੍ਹਾਓ। ਸੋ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦਾ 550ਵੇਂ ਵਰ੍ਹੇ ਦਾ ਸੁਨੇਹਾ ਮੈਂ ਦੇ ਸਕਦੇ ਹਾਂ ਆਪਣੀ ਵੱਲੋਂ, ਜੋ ਮੈਂ ਰੋਜ਼ ਸੋਚਦੇ ਹਾਂ, ਦਿਨ ਰਾਤ ਸੋਚਦੇ ਹਾਂ, ਉਹ ਮੈਂ ਗੱਲ ਕਹਿ ਰਿਹਾ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਪਤਾ ਹੈ ਕਿ ਮੈਂ ਜ਼ਿਆਦਾ ਟਾਈਮ ਲੈ ਗਿਆ। ਨਹੀਂ ਬਹੁਤ ਬਹੁਤ ਧੰਨਵਾਦ। ਬੜੇ ਵਡਮੁੱਲੇ ਵਿਚਾਰ ਨੇ ਤੇ ਮੈਂ ਉਮੀਦ ਕਰਦਾ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਅੱਜ ਦੀ ਇਹ ਵਿਚਾਰ ਚਰਚਾ ਗੱਲਬਾਤ ਪਸੰਦ ਆਈ ਹੋਵੇਗੀ ਤੇ ਇਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।